ਜਾਂ ਵੀ ਹੋ ਸਕਦਾ ਜੀ, ਲੂਮ ਚਲਾ ਲੈ ਲੂਮੋ ਬਾਦੇ ਕਾਰ ਕੇ ਨੇ ਭਾਈ ਫੈਸਲ ਤੇ ਸੇਲ ਨੱਚਣ ਦੇ ਆ। ਇਹਨਾਂ ਨੇ ਪੁੱਛਿਆ ਕੀ ਕਰਨ ਦਾ, ਕਹਿੰਦਾ ਜੀ ਮੈਂ 2 ਸਟੈਪ ਵੈਰੀਫਿਕੇਸ਼ਨ ਕਰੂੰਗਾ। 2 ਸਟੈਪ 15 ਕੁ ਮਹੀਨੇ ਦਿੰਦਾ ਰਿਹਾ। ਜਦੋਂ 15 ਦਾ ਹੋ ਗਿਆ ਨਾ ਤੇ ਕਹਿੰਦਾ ਮੈਂ ਟਰਾਈ ਤੇ ਕਰਾਂ ਭਲਾ ਇਹ ਲਾਉਂਦੇ ਵੀ ਕਿ ਨਹੀਂ। ਤੇ ਜਾਣ ਕੇ ਸਾਰਿਆਂ ਨੂੰ ਫੋਨ ਕਰਤਾ ਮੈਂ ਮਰ ਗਿਆ ਵਾਂ। ਟੀ ਟਾਈਮ ਦੇ ਰੰਗ ਨਰਾਲੇ, ਇੱਕ ਉਸਤਾਦ ਤੇ 4 ਮਿਸਾਲੇ। ਹੈਲੋ अस्सलाम वालेकुम। ਐਪਲ ਸ਼ੋ। ਲੋ ਜੀ ਮੈਂ ਤੁਹਾਨੂੰ ਅੱਜ ਟੈਕਨੋਲੋਜੀ ਦੀ ਗੱਲ ਦੱਸਦਾ ਜੀ। ਮੈਂ ਤੁਹਾਨੂੰ ਕਹਿਣਾ ਹੁੰਦਾ ਤੁਸੀਂ ਸ਼ੁਕਰ ਅਦਾ ਕਰਿਆ ਕਰੋ ਕਿ ਮੈਂ 7-8 ਜਮਾਤਾਂ ਪੜ੍ਹਿਆ। ਇਹੀ ਗੱਲ ਇਹਦਾ ਕੀ ਮਤਲਬ? ਨਹੀਂ ਤੇ ਮੈਂ ਤੁਹਾਡੀ ਇਹੋ ਜੀ ਆਤਮਾ ਰੋਲਣੀ ਸੀ ਨਾ। ਹਾਂ ਇਹ ਠੀਕ ਸੀ ਭਾਈਜਾਨ। ਅੱਜ ਕੱਲ ਐਪਾਂ ਦੇ ਉੱਪਰ ਨਾ ਗਾਣੇ ਬਣਦੇ ਆ। ਮਾਫੀ ਦੇ ਦਿਓ ਗਾਣੇ ਮਿਊਜ਼ਿਕ। ਉਸਤਾਦ ਜੀ ਅੰਦਰ ਦੀਆਂ ਗੱਲਾਂ ਤੇ ਨਾ ਕਰੋ। ਨਹੀਂ ਉਹ ਸਾਰਿਆਂ ਨੂੰ ਪਤਾ ਵਾ। ਨਹੀਂ ਸਾਰਿਆਂ ਨੂੰ ਪਤਾ ਵਾ ਗਾਣੇ ਬਣਦੇ ਆ ਐਪਾਂ ਦੇ। AI ਗਾਣੇ ਬਣਾ ਦਿੰਦਾ, ਸਾਰਿਆਂ ਨੂੰ ਪਤਾ ਯਾਰ। ਪੂਰਾ ਅੱਧਾ YouTube ਭਰਿਆ ਪਿਆ। ਨਹੀਂ ਜਿਹੜਾ ਹੁਣ ਤੁਸੀਂ ਦੱਸਣਾ ਇਹ ਨਹੀਂ ਪਤਾ। ਨਹੀਂ ਉਹ ਮੈਂ ਦੱਸਣਾ ਹੀ ਨਹੀਂ, ਮੈਂ ਦੱਸਤਾ ਵਾ। ਹਾਂ ਬਸ ਠੀਕ, ਮੈਂ ਇਹੀ ਕਹਿਣ ਲੱਗਾ ਸ਼ਾਇਦ ਤੇ ਦੱਸ ਦੋ। ਤੁਸੀਂ ਕਿੰਨਾ ਕੁਛ ਐਵੇਂ ਦੱਸ ਦਿੰਦੇ ਨਾ, ਪਤਾ ਵੀ ਲੱਗਦਾ। ਨਹੀਂ ਉਹ ਨਹੀਂ ਕੋਈ ਕੰਮ ਕਰਦਾ। ਉਹਦੇ ਲਈ ਬਹੁਤ ਟਾਈਮ ਚਾਹੀਦਾ, ਦਿਮਾਗ ਚਾਹੀਦਾ, ਖਪਤ ਚਾਹੀਦੀ ਆ, ਬਾਲ ਬੱਚੇ, ਕਾਰੋਬਾਰ ਫਨਾ ਕਰਨਾ ਚਾਹੀਦਾ। ਫਿਰ ਤੁਸੀਂ ਜਾ ਕੇ ਕਿਸੇ ਚੀਜ਼ 'ਚ ਕਾਮਯਾਬ ਹੁੰਦੇ ਆ। ਤੁਸੀਂ ਤਾਂ ਅੰਦਰ ਵੜਦੇ ਆ 10 ਮਿੰਟਾਂ ਜਾ ਕੇ। ਉਹ ਅੰਦਰ ਜਿਹੜਾ ਮੈਂ ਵੜਦਾ ਨਾ, ਉਹ ਅੰਦਰ ਐਵੇਂ ਨਹੀਂ ਆ। ਤੂੰ 10 ਸਾਲ ਵੜੀ ਜਾ, ਤੂੰ ਇੱਕ ਗਾਣਾ ਨਹੀਂ ਬਣਾ ਸਕਦਾ। ਲੇਕਿਨ ਤੁਸੀਂ 5 ਮਿੰਟਾਂ 'ਚ 2-4 ਗਾਣੇ ਬਣਾ ਕੇ ਆਏ। ਉਹ ਉਸ ਤੋਂ ਪਹਿਲੇ ਦੀ ਜਿਹੜੀ ਮਿਹਨਤ ਆ ਉਹ ਆ ਹੁਣ 5 ਮਿੰਟ ਲੱਗਦੇ। AI ਵੈਬਸਾਈਟਾਂ ਨੇ ਪਾਣ ਜਿੱਥੇ ਨਾ ਤੁਸੀਂ ਸ਼ਾਇਰੀ ਵੀ ਆਪੇ ਲਿਖ ਦਿੰਦਾ ਵਾ। ਅਕਸਰ ਸਾਰਿਆਂ ਨੂੰ ਪਤਾ ਸ਼ਾਇਰੀ ਵੀ ਲਿਖ ਦਿੰਦਾ ਉਹ ਵੈਬਸਾਈਟ AI। ਉਸ ਤੋਂ ਬਾਅਦ ਉਹ ਤੁਸੀਂ ਕਿਸੇ ਵੀ AI ਤੇ ਜਾਓ, ਉੱਥੇ ਸ਼ਾਇਰੀ ਦਿਓ, ਤੁਹਾਨੂੰ ਮਿਊਜ਼ਿਕ ਬਣਾ ਕੇ ਦੇ ਦਿੰਦਾ। ਸਿੰਗਰ ਵੀ ਗਾਣਾ ਗਾ ਰਿਹਾ ਹੁੰਦਾ। AI ਰਹਿਮਾਨ ਮਿਊਜ਼ਿਕ ਬਣਾ ਰਿਹਾ ਹੈ। AI ਰਹਿਮਾਨ ਜ਼ਿਆਦਾ ਤੋਂ ਜ਼ਿਆਦਾ 1 ਮਿੰਟ ਦੇ ਵਿੱਚ ਪੂਰਾ ਗਾਣਾ ਬਣੂ ਕੇ ਨਾ ਉਹ ਤੁਹਾਨੂੰ ਦੇ ਦਿੰਦਾ। ਹੁਣ ਰੌਲਾ ਕੀ ਆ? ਹੁਣ ਉਹ ਗਾਣਾ ਬਣਾ ਕੇ ਦੇ ਦਿੰਦਾ। ਹੁਣ ਮੈਨੂੰ ਗਾਣੇ ਦਾ ਸ਼ੌਕ ਆ, ਮੈਂ ਸਿੰਗਰ ਆ, ਮੈਂ ਚਾਹੁੰਦਾ ਜਿਹੜਾ ਉਹ ਗਾਣਾ ਬਣਾਉਂਦਾ ਨਾ ਉਹਦੀ ਆਵਾਜ਼ ਨਾ ਮੈਨੂੰ ਉਹ ਦਵੇ, ਉਹਦੇ ਤੇ ਮੈਂ ਗਾ ਲਵਾਂ ਤੇ ਮੇਰਾ ਮੁਫਤ 'ਚ ਘਰ ਬੈਠੇ ਆਰਾਮ ਨਾਲ ਗਾਣਾ ਭਾਵੇਂ ਰੋਜ਼ ਦਾ ਇੱਕ ਤਿਆਰ ਹੋਏ। ਧੋਖਾ ਲੱਗ ਜਵੇ। ਉਹ ਨਹੀਂ ਹੁੰਦਾ। ਉਹ ਖੱਪ ਕੇ ਮੈਂ ਕਾਮਯਾਬ ਹੋ ਗਿਆ। ਲੱਭ ਕੇ ਆ ਕੇ ਠੀਕ ਹੈ ਉਸਤਾਦ ਜੀ। ਇੱਥੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਾਨਿਸ਼ ਨੇ ਅੱਜ ਤੋਂ ਕੋਈ 4-5 ਮਹੀਨੇ ਪਹਿਲੇ ਨਾ ਇੱਕ ਸ਼ੇਰ ਲਿਖਿਆ ਸੀ। ਸੀਰੀਅਸ ਸ਼ੇਰ ਸੀ। ਕਿਸकी तौबा कैसी तौबा, हाथ अपने ना कान अपने। यानी तू इंज करके किया ना, है ना? हाँ उन्हें क्या इन्हें लिखा जी, किसकी तौबा कैसी तौबा, हाथ अपने ना कान अपने, दिल की बातें मानी लेकिन, यानी ये दिल दियां गल्लां मन्नियां, दिल की बातें मानी लेकिन ठहरे नाफरमान अपने। ਉਹ ਤੂੰ ਇਦਾਂ ਨਾ ਕਰ, ਤੂੰ ਇੰਜ ਕਰ, ਮਰੇ ਇਦਾਂ ਲੋਕਾਂ ਨੇ ਕਹਿਣਾ ਪਤਾ ਨਹੀਂ ਤੇਰਾ ਵੀ ਨਹੀਂਗਾ। ਕਹਿੰਦੇ ਏਡਾ ਵੱਡਾ ਮੇਰਾ ਸ਼ੇਰ ਕਿੱਦਾਂ ਹੋ ਗਿਆ? ਪੜਨ ਦਾ ਸਟੈਚ ਬੇਟਾ ਪੜ ਕੇ ਵੱਡਾ ਕੀਤਾ ਵਾ। ਨਹੀਂ ਦਾਨਿਸ਼ ਪਤਾ ਯੂ ਨਹੀਂ ਫੜ ਕੇ ਕਰਦੇ ਹੈ। ਦਾਨਿਸ਼ ਪਤਾ ਯੂ ਨਹੀਂ ਲੱਗਾ। ਬੜੀ ਅੱਛੀ ਗੱਲ। ਹਾਂਜੀ ਉਸਤਾਦ ਜੀ ਸੱਚੀ ਮੁੱਚੀ ਇਹ ਦਾਨਿਸ਼ ਦਾ ਸ਼ੇਰ ਹੈ? ਦਾਨਿਸ਼ ਦਾ ਸ਼ੇਰ ਆ, ਪੁੱਛ ਲੈ। ਦਾਨਿਸ਼ ਦੀ ਅੱਛਾ ਜੀ ਉਹ 6 ਮਹੀਨੇ ਪਹਿਲੇ ਨਾ ਮੈਂ ਨਾ ਜਨਾਬ ਜੀ ਉਹ ਵੈਬਸਾਈਟ ਤੇ ਮੈਂ ਨਾ ਅਸੀਂ ਸਾਰੇ ਸਲਮਾਨ ਵੀ ਬੈਠਾ ਬਾਹਰ ਕਿ ਯਾਰ ਐਡਾ ਅੱਛਾ ਸੀ। ਉਹ ਵੈਬਸਾਈਟ ਨੂੰ ਦਿੱਤਾ, ਉਹਨੇ ਇੱਕ ਤਰਜ਼ ਬਣਾਤੀ। ਉਹਨੇ ਤਰਜ਼ ਬਣਾਤੀ। ਵੇਖ ਸੁਣੀ ਜਾਣਾ, ਤੁਹਾਨੂੰ ਮਜ਼ਾ ਆਏਗਾ ਦੇਖਣਾ। ਤੁਸੀਂ ਭਾਵੇਂ ਤੁਹਾਡਾ ਨਹੀਂ ਵੀ ਨਾ ਇਹਦੇ ਨਾਲ ਕੋਈ ਰਿਲੇਟਡ ਤੁਸੀਂ ਹੈਗੇ, ਲੇਕਿਨ ਟੈਕਨੋਲੋਜੀ ਦੇਖਣਾ ਔਰ ਆਪਣੇ ਭਰਾ ਦਾ ਨਿਜ਼ਾਮ ਦੇਖਣਾ ਕਿ ਐਵੇਂ ਨਹੀਂ ਫਿਰ ਯਾਰ ਤੂੰ ਇੰਨੇ ਦਿਨ ਹੋ ਗਏ ਕਿਹਾ ਨਹੀਂ, ਐਵੇਂ ਨਹੀਂ ਦੁਨੀਆ। ਹਲੇ ਕੋਈ ਗੱਲ ਹੀ ਨਹੀਂ ਹੋਈ ਐਸੀ। ਨਹੀਂ ਵੈਸੇ ਵੀ ਨਹੀਂ, ਕਿਉਂਕਿ ਅੱਗੇ ਤੋਂ ਤੂੰ ਬਗੈਰ ਗੱਲ ਨਿੱਕੀ ਜੀ ਗੱਲ ਤੋਂ ਕਹਿ ਦੇਣਾ ਮੁਨਾਫਕਤ ਕਰ ਰਿਹਾ ਤੂੰ ਅੱਜ। ਉਹ ਤਾਂ ਮੁਨਾਫਕਤ 'ਚ ਹੱਥ ਸੈੱਟ ਜਾ ਰਿਹਾ। ਅੱਛਾ ਜੀ ਉਹ ਜਨਾਬ ਜੀ ਦਾਨਿਸ਼ ਨੇ ਜਿਹੜਾ ਲਿਖ ਕੇ ਦਿੱਤਾ ਸੀ, ਅਸੀਂ ਬਣਾਇਆ 6 ਮਹੀਨੇ ਪਹਿਲੇ।
किसकी तौबा कैसी तौबा, हाथ अपने ना कान अपने, दिल की बातें मानी लेकिन ठहरे ना फरमान अपने। ਇਹ ਦਾਨਿਸ਼ ਨੇ ਲਿਆ 6 ਮਹੀਨੇ ਪਹਿਲੇ। वाह, ਫਿਰ ਮੈਂ ਹੋਇਆ ਕਾਮਯਾਬ। ਸੁਣੋ ਤੁਹਾਡੇ ਭਰਾ ਨੇ ਗਾਇਆ ਹੁਣ ਉਹੀ ਮਿਊਜ਼ਿਕ। किसकी तौबा कैसी तौबा, हाथ अपने न कान अपने, दिल की बातें मान लेकिन ठहरे ना फरमान अपने। कैसा? ਪਹਿਲੇ ਪਹਿਲਾਂ AI ਦਾ ਸੀ, ਨਹੀਂ ਸਾਜੀ ਦਾ 27 ਅੰਤਰਾ ਨਹੀਂ ਆ ਕੇ ਉਹ ਲਿਖਿਆ ਹੀ ਨਹੀਂ ਨੇ। ਆਪ ਲਿਖਤਾ ਸਹੀ। अच्छा 4 ने तो 6 महीने लाते। ਉਹਨੇ ਲਿਖਿਆ ਹੀ ਨਹੀਂ। ਨਹੀਂ ਟੈਕਨੋਲੋਜੀ ਲੱਭ ਗਈ ਨਾ, ਹੁਣ ਜਿਹੜਾ ਮਰਜ਼ੀ ਗਾਈ ਜੋ। दिल के ना फरमान अपने। ਉਹਨੇ ਲਿਖਿਆ ਤੇਰੇ ਕੋ ਕੋਈ ਚਵਲ ਨਹੀਂ ਵੱਜੀ। पूरी सेंड कर दो, पूरी बैक। ਸਮਝ ਆਈ ਗੱਲ ਦੀ? ਨਹੀਂ ਤੇ ਮੇਰੀ ਸ਼ਾਇਰੀ ਕਿਤੇ ਨਹੀਂ ਤੁਹਾਨੂੰ ਲੱਭੀ, ਜਿਹੜਾ 25 ਸਾਲ ਤੋਂ ਤੁਹਾਡੇ ਨਾਲ ਹੈ। ਕੋਈ ਇੱਕ ਦਾ ਸ਼ੇਰ ਨਹੀਂ ਸਾਡਾ ਕੋਈ ਤੁਹਾਡੇ ਇਹਦੇ ਐਂਡ ਤੇ ਲਿਖ ਲਿਓ ਨਾ, ਇਹਦੇ ਅੰਤਰ 'ਚ ਪਾ ਲਿਓ ਸੁਲਤਾਨਾ ਡੋਗਰ ਪਾ ਲਿਓ ਇਹਦੇ ਐਂਡ ਤੇ। वो एडा बड़ा शेर सी, दिल की बंजर जमीन पे फकत प्यास थी, ऐसा बरसा हूँ मैं खुद को तर कर गया हूँ। ਲਓ, ਇਹ ਵੀ ਹੋ ਲਓ, ਸਕਦਾ। ਇਹ ਵੀ ਆਪਾਂ ਬਣਾ ਲੈਣੇ ਹੁਣੇ। ਸਾਜੀ ਬਣਾ ਨਹੀਂ ਹੋ ਸਕਦਾ ਹੁਣੇ ਬਣਾ ਲੈਣੇ ਹੁਣੇ। ਸ਼ੇਰ ਕੀ ਆ? खुद को तर कर गया हूँ तो गलत ना, शेर नहीं बनता। दिल की बंजर जमीन पे फकत प्यास थी, हाँ, ऐसा बरसा हूँ मैं खुद को। तार नफस नहीं छोड़ना। एक मिनट यार, दिल की बंजर जमीन पे फकत प्यास थी, ऐसा बरसा हूँ मैं खुद को तर कर गया हूँ। ਇੱਥੇ ਤਰ को सैराब कर शराब नहीं नहीं, तर कर गया हूँ। ਉਹ ਤਰ ਰਹਿੰਦੇ ਤਾਂ ਖੀਰ ਤਰ ਕਰ ਹੋ ਹੀ ਨਹੀਂ ਸਕਦਾ। क्यों नहीं है? ਨਹੀਂ ਤਰ ਕਰ ਗਿਆ। ਇੱਥੇ ਉਹ ਤਰ ਦਾ ਮਤਲਬ ਹੈ ਵੇ ਕਿ ਆਪਣੇ ਤੁਸੀਂ ਉਹ ਸ਼ੇਰ ਜਿਵੇਂ ਉਹਨੂੰ ਕਹਿੰਦਾ ਯਾਰ ਇਹਨੂੰ ਤਰ ਕਰ ਜ਼ਰਾ ਪਾਣੀ ਲਾ। नहीं नहीं दिल की बंजर जमीन पे फकत प्यास थी, ऐसा बरसा हूँ मैं खुद को तर कर गया हूँ। बात कांटों की तरह चुभती है मुझे, ये अलग बात है दर गुजर कर गया हूँ। अपने ही मुझको समझ ना पाए, दुश्मन के दिल में मैं घर कर गया हूँ। ਵਾਹ ਵਾਹ ਵਾਹ। ऐ मेरा ਅੱਛਾ ਮੈਂ ਮਾਜ਼ਰਤ, ਤੁਸੀਂ ਨਾ ਗੁੱਸਾ ਨਾ ਕਰਿਓ। ਮੁਸ਼ਾਇਰਾ 9 ਵਜੇ ਹੋਣਾ ਹੁੰਦਾ ਨਾ, ਕੱਲ ਦੇ ਸ਼ਾਇਦ 7 ਵਜੇ ਚੜ੍ਹਨਾ ਆਪਣਾ ਬੈਠੇ ਹੋ। ਪੁੱਛਣਾ ਕੀ ਹੋਇਆ ਭਾਈ, ਮੈਂ ਕਨਾਤਾ ਸਮਝ ਕੇ ਵੜ ਗਿਆ ਬਹੁਤ ਕਿਸੇ ਅੱਗੋਂ। ਕਿਉਂ? ਮੈਂ ਆਪਣਾ ਕਲਾਮ ਪੜ੍ਹਾ ਹੈ। ਮੈਂ ਤੁਹਾਨੂੰ ਬਾਰ-ਬਾਰ ਘੁੱਟਣ ਡਿਆ, ਬਾਰ-ਬਾਰ ਘੁੱਟਣਾ। ਕੋਈ ਸਾਡੇ ਲਈ ਵੀ ਤੋਜੋ ਕਰਿਆ ਕਰੋ ਬਾਅਦ ਚੋਂ। ਖੈਰ ਹੋਵੇ ਤੁਹਾਡੀ ਵੱਡੇ ਬੰਦੇ ਹੋ, ਇੱਥੇ ਗੋਡਾ ਤੜਾਓਗੇ ਫਿਰ ਤੁਸੀਂ ਕਿਤੇ ਸਾਡਾ ਕਿਉਂ चलो 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 ਇਹ ਤਾਂ ਸਾਡੇ ਲਈ ਤੋਜ ਹੁਣ ਲੰਘ ओ ਗਿਆ। बस कर जा यार, कह रहा है मैं भी कहना मैं तू। ਉਹ ਲੰਘ ਗਿਆ ਕਿਉਂ? ਮੈਂ ਸ਼ਾਹ ਨੂੰ ਕਹਿੰਦਾ ਮੈਂ ਵੇਖ ਭਾਈ ਤਾਂ ਮੈਂ ਗੋਡਾ ਘੁੱਟਣ ਡਿਆ, ਉਹ ਕੀ ਕਰੀਏ? ਦੁਬਾਰਾ ਚੂਰ ਕਰਦੀ ਲੱਤ। ਲੇਕਿਨ ਮੇਰੇ ਲਈ ਬੜੇ ਅਹਿਸਾਸ ਦੀ ਗੱਲ ਹੈ ਉਸਤਾਦ ਜੀ, ਤੁਸੀਂ ਮੈਨੂੰ ਇਹ ਤੇ ਸਰਪ੍ਰਾਈਜ਼ ਹੀ ਤੁਸੀਂ ਦਿੱਤਾ ਵਾ। ਤੁਹਾਨੂੰ ਮੈਂ ਪੂਰੀ ਗਜ਼ਲ ਪੇਸ਼ ਕਰਾਂਗਾ ओ यार ਕਰਨਾ ਕਿਦੋਂ ਕਰੇਗਾ? ਜੀ। ਉਹ ਲਿਖੀ ਪਈ ਹੈ। ਮੌਕਾ ਵਾ ਗਜ਼ਲ ਕਰ ਪੇਸ਼। लो फिर ਕੱਢ ਮਾਰਕੀਟ ਚ। एक गजल मैं भी पेश करांगा उस्ताद ਲਓ ਜੀ, ਮੈਨੂੰ ਪਤਾ ਸੀ ਮੌਕਾ ਭਾਲਦੇ ਸੀ ਗਜ਼ਲ ਪੇਸ਼ ਕਰਨ ਦਾ। ਯਾਰ ਇੱਕ ਮਿੰਟ ਆ ਜੋ ਕਿ ਚੇਦੇ ਵਾਲਾ ਗਾਣਾ ਬਣਾਉਣੇ ਆ ਹੁਣੇ ਹੀ। ਹਾਂ ਯਾਨੀ ਮਿੱਠਾ ਪਾਗਲ ਕਾਲੂ ਸਾਲਾ ਇੰਜ ਦਾ ਨਾ ਮੈਨੂੰ ਕੋਈ ਲਿਖ ਕੇ ਤੇ ਤੂੰ ਲੈਣਾ ਵਜ਼ਨ ਚ। ਫੈਸਲ ਵੀ ਇੱਕ ਖੋਤਾ ਏ। कोता ना मेरा लिखी मैं तुम्हें ਸਾਰਾ ਗੈਂਡਾ ਲਿਖ ਗੈਂਡਾ। ਨਹੀਂ ਉਹ ਸਾਲਾ ਜ਼ਰੂਰੀ ਹੈ ਸਾਜੀ। ਲਿਖ ਜਲਦੀ ਲਹਾ ਯਾਰ। ਲਿਖੋ ਜੀ। ਮੈਂ ਤੈਨੂੰ ਹੁਣੇ ਠਹਿਰ ਜਾ ਇੱਕ ਮਿੰਟ। ਸਾਲਾ ਬੁਰਾ ਹੈ। ਲਹਾ। ਕਾਲੂ ਡੋਲਦਾ ਮਿੱਠਾ ਬੋਲਦਾ, ਕਾਲੂ ਡੋਲਦਾ ਤੇ ਮਿੱਠਾ ਬੋਲਦਾ। ਤੇ ਵੱਡਾ ਢਿੱਡ ਹੋਇਆ ਫੈਸਲ ਦਾ ਢੋਲਦਾ ਇਦਾਂ ਦਾ। ਕਾਲੂ ਬੋਲਦਾ ਕਾਲੂ ਬੋਲਦਾ ਤੇ ਕਾਲੂ ਬੋਲਦਾ बनेरे उत्ते रख दी है। ਕਾਲੂ ਬੋਲਦਾ ਤੇ ਮਿੱਠਾ। ਨਹੀਂ ਨਹੀਂ ਮਿੱਠਾ ਬੋਲਦਾ ਤੇ ਕਾਲੂ ਡੋਲਦਾ। ਹਾਂ ਨਹੀਂ ਇਹਨਾਂ ਨੂੰ ਕੁਝ ਜ਼ਲੀਲ ਕਰਨਾ। ਅੱਛਾ ਕੱਟ ਗਿਆ। ਘਟਿਆ। ਪੂਰੀ ਟੀਮ ਦਾ ਫਿਰ ਲਿਖਣਾ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਐਡਾ ਅੱਛਾ ਲਿਖ ਤੇ ਦੇਗਾ। ਕਿ ਤੁਸੀਂ ਅੱਗੇ ਪੇਸ਼ ਕਰਨਾ ਜ਼ਰਾ ਤਮੀਜ਼ ਚ ਹੋਵੇ। ਕਾਲੂ ਬੋਲਦਾ ਤੇ ਮਿੱਠਾ ਪਿਆ ਭੌਂਕਦਾ ਪੰਜਾਬ ਦੀ ਇਹ ਸ਼ੇਰ ਜੱਟੀਏ। ਉਹ ਸਾਜੀ ਆ ਵੇ ਕੀ ਬਾਤ। ਚਲੋ ਯਾਰ ਜਲਦੀ ਦੱਸ ਯਾਰ, ਬਣਾਈਏ ਜਲਦੀ, ਤੁਹਾਡੀ ਅੱਖਾਂ ਦੇ ਸਾਹਮਣੇ ਭਾਜੀ। ਤੇਰੇ ਅੱਖਾਂ ਸਾਹਮਣੇ ਤਿਆਰ ਹੋਏ। ਸ਼ੇਰ ਦੱਸੋ ਕੋਈ ਜਲਦੀ।
ਇਹ ਤਾਂ ਟੀ ਟਾਈਮ ਤੇ ਕਰਦਾ ਨਾ ਸਿੱਧਾ ਭਾਈ- ਜਾ ਜਾਨੀ ਤੇ ਕਰ ਲਾ ਕੋਈ ਟੀ ਟਾਈਮ ਤੇ ਕਰ ਲਾ ਸਿੱਧਾ ਭਾਈ ਫੈਸਲ ਤੇ ਬਣਾ ਵੇ ਢਿੱਡੜਾ ਵੇ। ਉਹ ਇਦਾਂ ਨਹੀਂ ਨਾ ਉਸਤਾਦ ਜੀ ਬਣਨਾ। ਯਾਰ ਇੰਜ ਨਾ ਫੇ ਬੋਲਣਾ ਫਿਰ ਹੋਰ ਤੋਂ ਲੈ ਫੇ ਢਿੱਡ ਲਾਵੇ ਉਸਤਾਦ ਜੀ ਜਿਹੜਾ ਫਿਰ ਮੈਂ ਉਹ ਜਿਹੜਾ ਟੀ ਟਾਈਮ ਤੇ ਬਣਾਇਆ ਸੀ ਫਿਰ ਉਹ ਹੀ ਬਣਾ ਲਓ ਹਾਂ ਤੁਸੀਂ। ਪਪਾ ਜੀ ਹੁਣ ਉਹਨਾਂ ਨੂੰ ਕਰਨ ਦਿਓ, ਚੁੱਪ ਕਰ ਜਾਓ, ਖੁਦਾ ਦਾ ਨਹੀਂ। ਚੱਲ ਟੀ ਟਾਈਮ ਦੇ ਰੰਗ ਨਰਾਲੇ, ਇੱਕ ਉਸਤਾਦ ਤੇ 4 ਮਿਸਾਲੇ। ਹੈਲੋ, ਹੈ ਜਾਨਾ ਉਹਨੂੰ ਜ਼ਰਾ ਲਿਖਣ ਦੇ ਪਹਿਲੇ ਇਦਾਂ ਨਹੀਂ ਗਾਣਾ ਬਣਦਾ ਕਦੇ ਬੇਟੇ ਕਦੇ ਤੂੰ ਨਹੀਂ ਵੀ ਹੁੰਦਾ ਭਾਈ, ਤੂੰ ਵਿੱਚ ਪਾ। ठीक है पंजाबी बोल इस तरह लिखे जाएंगे टी टाइम दे रंग निराले एक उस्ताद ते 4 निसाले ਹਾਂ अगे 4 ਦੇ 4 ਕੂੜ ਨੇ ਰੱਜ ਕੇ। 4 दे 4 ਉਹ ਕੂੜ ਨੇ ਰੱਜ ਕੇ ਫੇਰ ਵੀ ਇਹ ਮਸ਼ਹੂਰ ਨੇ ਰੱਜ ਕੇ। ਹਾਂ ਦੇਖੀ ਜਾਣਾ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਾਣਾ ਬਣੇਗਾ ਕਦੀ ਇੰਨਾ ਟੀ ਟਾਈਮ ਦੇ ਰੰਗ ਨਿਰਾਲੇ ਇੱਕ ਉਸਤਾਦ ਤੇ 4 ਨਿਸਾਲੇ 4 ਦੇ 4 ਕੂੜ ਨੇ ਰੱਜ ਕੇ ਫਿਰ ਵੀ ਇਹ ਮਸ਼ਹੂਰ ਨੇ ਰੱਜ ਕੇ एक नहीं, दोबारा ਕੀ ਰਲ ਕੇ ਬੈਠੇ ਇਕੱਠੇ ਬਿੰਦੇ ਰਲ ਕੇ ਸਾਰੇ ਭੌਂਕੇ ਮੋਟੇ ਨਾਲੇ ਕਾਲੇ। ਹਾਂ ਸਹੀ ਹੈ। ਇਕੱਠੇ ਬਹਿੰਦੇ ਰਲ ਕੇ ਸਾਰੇ ਭੌਂਕੇ ਮੋਟੇ ਨਾਲੇ ਕਾਲੇ ਹਾਂ ਸਹੀ। ਟੀ ਟਾਈਮ ਦੇ ਰੰਗ ਨੇ ਨਾਲੇ ਇੱਕ ਉਸਤਾਦ ਤੇ 4 ਨੇ ਸਾਲੇ 4 ਦੇ 4 ਕੂੜ ਨੇ ਰੱਜ ਕੇ ਫਿਰ ਵੀ ਇਹ ਮਸ਼ਹੂਰ ਨੇ ਰੱਜ ਕੇ ਇਕੱਠੇ ਬਹਿੰਦੇ ਰਲ ਕੇ ਸਾਰੇ ਭੌਂਕੇ ਮੋਟੇ ਨਾਲੇ ਕਾਲੇ ਹਾਂ ਰਾਵੀ ਬਣ ਗਿਆ। ਇਹਨਾਂ ਬਣਾ ਲਈਏ ਪਹਿਲੇ ਚਲੋ ਜੀ ਪਹਿਲੇ ਇਹਨਾਂ ਬਣਾਈਏ ਉਹ ਵੀ ਕਰ ਲਓ ਨਾ ਇੱਕ ਹੋਰ ਵਿੱਚ ਲਾਈਨ ਐਡ ਕਰ ਦਿਓ ਨਾ ਨਹੀਂ ਨਹੀਂ ਠਹਿਰ ਜਾ ਕੂੜ ਨੇ ਰੱਜ ਕੇ। ਅੱਛਾ ਉਸਤਾਦ ਜੀ, ਇੱਕ ਮਿਸਾਲ ਅਗਰ AI ਬੰਦ ਹੋਏ ਨਾ ਤੁਹਾਡੀ ਵੇ ਤੋੜੀ ਹੈ। ਵਕਤੀ ਬੰਦ ਬਹੁਤ। ਲਓ ਜੀ ਭਾਜੀ ਉਸਤਾਦ ਜੀ ਵਾਲੀ ਇਹ ਆਈ ਮੱਥਾ ਬੰਨ ਕੇ ਬੈਠੀ। ਅੱਛਾ ਫਿਰ ਚਾਹ ਤੇ ਚਾਹ ਪੀਣ ਦੇ ਹੀ ਉਹਨੂੰ ਲੱਗਣ ਦੇ ਮੈਂ ਡਰਾਈਵਰ। ਇੰਨਾ ਭਾਜੀ, ਕੰਮ ਚੜਿਆ ਪਿਆ ਵਿਚਾਰੀ ਤੇ। ਉਸਤਾਦ ਜੀ, ਸਾਰੇ ਇਹ ਆਈਆਂ ਨੂੰ ਕਹਿੰਦੀ ਭਾਈ ਮੇਰੀ ਤੇ ਜੁਮੇ ਨੂੰ ਵੀ ਨਹੀਂ ਵੇਲ ਹੁੰਦੀ। ਓਏ ਉਹ ਰਜ਼ਾਨ ਦੇਣ ਨੂੰ ਫਿਰਨ ਦੇਈ ਆ। ਉਹ AI ਦੀ ਅੰਮੀ ਕਹਿੰਦੀ ਪੁੱਤ ਤੂੰ ਆਉਂਦੀ ਨਹੀਂ ਬੜੀ ਦੇਰ ਹੋ ਗਈ। ਅੰਮੀ ਕੀ ਕਰਾਂ, ਜਾਨੀ ਜਾਨ ਛੱਡਦਾ। ਲਓ ਜੀ ਭਾਜੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਸਕਿੰਟ ਕਿੰਨੇ ਸਕਿੰਟ ਚੋਂ ਗਾਣਾ ਬਣਾਉਂਦਾ ਹਾਲੇ ਮੈਂ ਸਿਰਫ ਪ੍ਰੌਂਪਟ ਤੇ ਸ਼ਾਇਰੀ ਪਾ ਰਿਹਾ ਇਹ ਪ੍ਰੌਮਪਟ ਤੇ ਜਦੋਂ ਉਹਨੂੰ ਮੈਂ ਕਰਾਂਗਾ ਨਾ ਪ੍ਰੋਸੀਜਰ ਤੁਹਾਨੂੰ ਮੈਂ ਉਦੋਂ ਦਿਖਾਵਾਂਗਾ ਤੇ ਤੁਸੀਂ ਦੇਖਣਾ ਵਾ ਕਿੰਨੇ ਸਕਿੰਟ ਦੇ ਵਿੱਚ ਨਾ ਉਹਨੇ ਗੇਮ ਬਾਤ ਉਹਨੇ ਗੇਮ ਪਾ ਦੇਣੀ ਹੈ ਉਹਨੇ ਸਕਿਟਾਂ ਗੇਮ ਪਾਉਣੀ, ਲੇਕਿਨ ਇਹਦੇ ਪਿੱਛੇ 4 ਕੈਨਾਂ ਬੜੀਆਂ ਪਾਣੀਆਂ ਲੱਗੀਆਂ। ਮੈਂ ਤੈਨੂੰ ਇੱਕ ਮਜ਼ੇ ਦੀ ਗੱਲ ਦੱਸ ਰਿਹਾ ਮੈਂ ਕੱਲ ਇੱਕ ਗਾਣਾ ਬਣਵਾਇਆ ਤੇ ਉਹਦੇ ਪ੍ਰੌਂਪਟ 'ਚ ਲਿਖਿਆ ਸੀ ਪਹਿਲਾ ਅੰਤਰਾ ਦੂਸਰਾ ਅੰਤਰਾ ਤੀਸਰਾ ਅੰਤਰਾ ਤੇ 뮤직 ਚੱਲ ਰਿਹਾ ਤਾਂ ਸਿੰਗਰ ਕਹਿ ਰਿਹਾ ਪਹਿਲਾ ਅੰਤਰਾ ਦੂਸਰਾ ਅੰਤਰਾ ਤੇ ਫਿਰ 뮤직 ਵਾਜਦਾ ਮੈਂ ਗਾਣਾ ਲਓ ਜੀ ਭਾਜੀ 1 2 3 ਚੱਲ ਵੇ ਇਹ ਤੁਸੀਂ ਦੇਖਣਾ ਕਿੰਨੀ ਦੇਰ ਚ 2 ਗਾਣੇ ਬਣਾਏਗਾ 2 ਨਹੀਂ 4 ਆ ਲਓ ਉਹਨੇ ਦੇ ਦਿੱਤਾ ਇਹ ਹੁਣ ਦੇਖਣਾ ਤੁਸੀਂ ਲਓ ਜੀ ਬਣ ਗਿਆ ਜੀ ਬਣ ਗਿਆ। 10 ਸਕਿੰਟ ਨਹੀਂ ਲੱਗੇ ਤੇ ਗਾਣਾ ਬਣ ਗਿਆ 2 ਬਣੇ ਨੇ ਸੁਣ ਲਓ ਆਹੋ ਉਹਨੇ ਆਪਣੇ ਹਿਸਾਬ ਨਾਲ ਪਾਓ। ਮਿਊਜ਼ਿਕ ਐਸਾ ਬਸ ਇੰਨਾ ਹੀ ਆ। ਅਗਲਾ ਇਹਦੇ ਵਿੱਚ ਨੀਲੀ ਕਹਿਣ ਲੱਗੀ ਪਾਣੀ ਦੀ ਇੰਨਾ ਪਾਣੀ ਪੀਣ ਲਈ ਇਹ ਨਹੀਂ ਇਹ ਹੁਣ ਅਗਲਾ ਭਾਜੀ ਅਗਲਾ ਨਹੀਂ ਇਹੀ ਸੁਣੋ
ਆ ਕਿੱਡਾ ਵਧੀਆ ਕੰਮ ਆ ਕਸਮ ਵੀ ਇੱਥੇ ਉਹ ਕੰਪੋਜੀਸ਼ਨ ਬਣਾਉਣੀ ਧੁਨਾਂ ਬਣਾਉਣੀਆਂ ਹਾਂਜੀ ਹਰ ਸ਼ੇ ਮਿੱਟੀ ਕਰ ਹੁਣ ਇਹਦਾ ਜਿਹੜਾ ਵੋਕਲ ਹੈ ਨਾ ਤੁਸੀਂ ਆਪ ਗਾ ਲਓ, ਜਿਹੜੇ ਲਫ਼ਜ਼ ਲੁਫਜ਼ ਉਹ ਖਰਾਬ ਕੀਤੇ ਉਹ ਤੁਸੀਂ ਸਹੀ ਕਹਿ ਲਓ। ਉਹਨੇ ਆਪਣੇ ਐਕਸੈਂਟ ਹਿਸਾਬ ਨਾਲ ਅਗਲਾ ਸ਼ੇਰ ਦਿਓ ਉਹਨੂੰ। ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਤੁਸੀਂ ਦਿੱਤੇ ਹੀ 4 ਸ਼ੇਰ ਨੇ। ਜਾਨੀ ਟੀਮ ਦੇ ਵਿੱਚ ਫਿੱਟ ਹੋ ਗਏ, ਸਮੋਸਿਆਂ ਵਾਲੇ ਵੀ ਹਿੱਟ ਹੋ ਗਏ। ਹਾਂ ਆਹ ਠੀਕ ਆ। ਹਾਂ ਆਹ ਪਹਿਲੇ ਕਿਉਂ ਨਹੀਂ ਦਿੱਤੀ ਲੈਣ? ਜੁਗਤਾ ਇਹਦੇ ਕੋਲ ਚੰਦ ਹੋਈਆਂ ਨੇ ਜਦੋਂ ਦੀ ਲੂਮਾਂ ਬੰਦ ਹੋਈਆਂ ਨੇ। ਜਾਨੀ ਟੀਮ ਚ ਫਿੱਟ ਹੋ ਗਏ, ਇੱਕ ਸਮੋਸਿਆਂ ਮਿੰਟ। ਵਾਲੇ ਹਿੱਟ ਹੋ ਗਏ। ਤੁਹਾਨੂੰ ਆਮਦ ਹੁਣ ਹੋ ਰਹੀ ਹੈ। ਚਲੋ ਜੀ ਅੱਗੇ। ਜਾਨੀ ਟੀਮ ਚ ਫਿੱਟ ਹੋ ਗਏ, ਸਮੋਸਿਆਂ ਵਾਲੇ ਹਿੱਟ ਹੋ ਗਏ। ਜਾਨੀ ਟੀਮ 'ਚ ਫਿੱਟ ਹੋ ਗਏ। ਜੁਗਤਾ ਇਹ ਤੋਂ ਜੁਗਤਾ ਇਹਦੇ ਕੋਲ ਚੰਦ ਹੋਈਆਂ ਨੇ ਜਦੋਂ ਦੀਆਂ ਲੂਮਾਂ ਬੰਦ ਹੋਈਆਂ ਨੇ। ਆਖਰਲਾ ਬੋਲ ਹੈ, ਇਸਤਾ ਪਾ ਗਏ ਡਰਾਮਿਆਂ ਵਾਲੇ, ਇੱਕ ਉਸਤਾਦ ਤੇ 4 ਨੇ ਸਰ। ਹਾਂ ਨਹੀਂ ਨਹੀਂ ਗੰਦੀਆਂ ਗੱਲਾਂ ਮਾਵਾਂ ਭੈਣਾਂ ਰੋਜ਼ ਰਾਤ ਨੂੰ ਥੀਏਟਰ ਜਾਣਾ। ਨਹੀਂ ਕਰਦਾ ਪਹਿਲੇ ਸਟੇਜ ਰਿਹਾ ਏ, ਹੁਣ ਪਿਓ ਦੀ ਸ਼ਾਇਰੀ ਵੇਚ ਰਿਹਾ ਏ। ਅੱਬਾ ਕਹਿੰਦਾ ਤੂੰ ਉੱਤੇ ਆ, ਮੇਰੇ ਕੋਲ ਨਹੀਂ ਬਚਣਾ, ਤੂੰ ਕਦੋਂ ਤੱਕ ਥੱਲੇ ਨਾਗਨ ਰਾਤ ਨੱਚਣਾ। ਟੀ ਟਾਈਮ ਦੇ ਰੰਗ ਨਿਰਾਲੇ, ਇੱਕ ਉਸਤਾਦ ਤੇ 4 ਨੇ ਸਾਲੇ। ਸਾਈ ਗੁੱਜਰ ਦੀ ਬਣਾਉਣੀ 4 ਦੇ ਚਾਰੋਂ ਕੂੜ ਨੇ ਰੱਜ ਕੇ, ਫਿਰ ਵੀ ਇਹ ਮਸ਼ਹੂਰ ਨੇ ਰੱਜ ਕੇ। ਇਕੱਠੇ ਬਹਿੰਦੇ ਰਲ ਕੇ ਸਾਰੇ, ਭੌਂਕੇ ਮੋਟੇ ਨਾਲੇ ਕਾਲੇ। ਜਾਨੀ ਟੀਮ 'ਚ ਫਿੱਟ ਹੋ ਗਏ, ਸਮੋਸਿਆਂ ਵਾਲੇ ਹਿੱਟ ਹੋ ਗਏ। ਕਾਲੂ ਕੋ ਜੁਗਤਾਂ ਚੰਦ ਹੋਈਆਂ ਨੇ ਜਦੋਂ ਦੀਆਂ ਲੂਮਾਂ ਬੰਦ ਹੋਈਆਂ ਨੇ। ਕਹਿੰਦੀਆਂ ਗੱਲਾਂ ਗੰਦੀਆਂ ਗੱਲਾਂ ਮਾਵਾਂ ਭੈਣਾਂ ਰੋਜ਼ ਰਾਤ ਨੂੰ ਥੀਏਟਰ ਜਾਣਾ। ਇੰਜ ਕਰ ਬਣ ਗਿਆ ਭਾਜੀ। ਲਓ ਸੁਣੋ। ਕਾਇਮ ਦੇ ਰੰਗ ਨਰਾਲੇ, ਇੱਕ ਉਸਤਾਦ ਤੇ 4 ਨੇ ਸਾਲੇ। ਯਾਰ ਸਦਕੇ ਜਾਵਾਂ, AI ਨੂੰ ਵੀ ਪਤਾ ਵੀ ਸਾਲੇ ਭਰ ਕੇ ਕਹਿਣਾ। ये भी देखो कितना ਉਹ कुछ ਸਾਲੇ ਲਫ਼ਜ਼ ਦੇਖੋ ਨਾ ਕੈਸਾ ਭਰ ਕੇ ਕਿਹਾ। ਬਾਕੀ ਭਾਵੇਂ ਖਰਾਬ ਕਰ ਦੇ ਸਾਰਾ। ਤੁਸੀਂ ਦੱਸਿਆ ਕੈਸਾ ਅਗਲਿਆਂ ਨੂੰ। ਕਾਇਮ ਦੇ ਰੰਗ ਨਰਾਲੇ, ਇੱਕ ਉਸਤਾਦ ਤੇ 4 ਨੇ ਸਾਲੇ। ਚਾਰ ਦੇ ਚਾਰੋਂ ਕੋੜ ਨੇ ਰੱਜ ਕੇ, ਫਿਰ ਵੀ ਇਹ ਮਸ਼ਹੂਰ ਨੇ ਰੱਜ ਕੇ। ਇਕੱਠੇ ਬਹਿੰਦੇ ਰਲ ਕੇ ਸਾਰੇ, ਭੌਂਕੇ ਮੋਟੇ ਨਾਲੇ ਕਾਲੇ। ਜਾਨੀ ਟੀਮ 'ਚ ਫਿੱਟ ਹੋ ਗਏ, ਸਮੋਸਿਆਂ ਵਾਲੇ ਹਿੱਟ ਹੋ ਗਏ। ਕਾਲੋ ਕੋ ਜਗਤਾ ਚੰਦ ਹੋਈਆਂ ਨੇ, ਜਦੋਂ ਦੀਆਂ ਲੋਮਾਂ ਬੰਦ ਹੋਈਆਂ ਨੇ। ਗਿੰਦੀਆਂ ਗਿਲਾ ਮਾਵਾਂ ਵੀ ਨਾ ਰੋਜ਼ ਰਾਤ ਨੂੰ ਥੀਏਟਰ ਜਾਣਾ। ਗਿੰਦੀਆਂ ਗਿਲਾ ਮਾਵਾਂ ਵੀ ਨਾ ਰੋਜ਼ ਰਾਤ ਨੂੰ ਥੀਏਟਰ ਜਾਣਾ। ਕਰਦਾ ਪਹਿਲਾ ਸਟੇਜ ਰਿਹਾ ਏ, ਹੁਣ ਬਾਪ ਦੀ ਸ਼ਾਰੀ ਵਿੱਚ ਰਿਹਾ ਏ। ਬਹੁਤ ਜ਼ਿਆਦਾ ਜੀ। ਕੀ ਕਰ ਲੋ ਜੀ। ਬਾਕੀ ਏਦਾਂ ਦੇ ਆਪਾਂ ਢੇਰ ਲਾ ਦਈਏ ਗਾਣੇ ਦੇਈ ਜਾ ਲਿਖ ਲੈ ਕੇ ਆਪਾਂ ਕਰੀ। ਇੰਜ ਨਾ ਬਣਦੇ ਰੋਜ਼ ਸੀ, ਬਣਦੇ ਸਾਰੀ ਦੁਨੀਆ ਬਣਾਉਂਦੀ ਹੈ। ਹੁਣ ਇਹਦੇ ਵਿੱਚੋਂ ਇਹ ਜਿੰਨੇ 뮤직 ਵੱਜ ਰਹੇ ਨੇ, ਕੱਲੀ ਕੱਲੀ ਫਾਈਲ ਡਾਊਨਲੋਡ ਹੋਵੇ, ਤੁਸੀਂ ਮਿਕਸਿੰਗ ਮਾਸਟਰਿੰਗ ਕਰਕੇ ਵੋਕਲ ਆਪਣਾ ਕਰ ਲਓ। ਜਿੱਥੇ ਥੋੜੀ ਜੀ ਸ਼ਾਇਰੀ ਦਾ ਵਾਧਾ ਘਾਟਾ ਉਹ ਆਪ ਕਹਿ ਲਓ, ਵਜ਼ਨ ਆਪ ਸਿੱਧਾ ਪੱਧਰਾ ਕਰ ਲਓ, ਤੇ ਗਾਣਾ ਰੋਜ਼ ਭਾਵੇਂ ਨਵਾਂ ਬਣਾ ਲਓ। ਯਾਰ ਸਲਮਾਨ ਸਾਹਿਬ ਗੱਲਾਂ ਤੇ ਨਹੀਂ ਲੇਕਿਨ ਇਹ ਨਹੀਂ ਮੈਂ ਦੱਸਿਆ ਵੀ ਲਹਿਦਾ ਕਿੱਦਾਂ ਕਰਨਾ, ਹਾਂ ਕੋਈ ਉਸਤਾਦ ਮਿਕਸ ਮਾਸਟਰ ਕਿੱਦਾਂ ਕਰਨਾ। ਕੁੜੀ ਉਹ ਕੁੜੀ ਰੱਖਦੇ ਹੁੰਦੇ ਆ। ਅੱਛਾ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ, ਹੁਣ ਸਿਰਫ ਇੱਕ ਗੁੱਜਰ ਦੀ ਬਣਾਓਗੇ ਮੋਬਾਈਲ ਚੋਰੀ ਕਰਦਾ ਸੀਗਾ। ਨਹੀਂ ਚੋਰ ਨਹੀਂ ਸੀ ਕਰਦਾ। ਕਿਸੇ ਤੇ ਕਿਰਦਾਰ ਤੇ ਜਦੋਂ ਕਿਸੇ ਹਲੇ ਉਂਗਲੀ ਚੁੱਕੋ, ਕੱਲ ਨੂੰ 4 ਕਿਹਦੇ ਹਾਲ ਹੁੰਦੀਆਂ ਵਾ। ਭਾਜੀ ਮੇਰੀ ਸਾਰੇ ਇੱਕ ਗੁਜ਼ਾਰਿਸ਼ ਹੈ, ਇਹਦੇ ਬਾਰੇ ਜੋ ਪੁੱਛਣਾ ਹੋਵੇ ਨਾ ਸਾਨੂੰ ਨਾ ਮੈਸੇਜ ਕਰਿਓ, ਉਸਤਾਦ ਜੀ ਨੂੰ ਸਿੱਧੀ ਮੇਲ ਕਰਿਓ। ਮੈਂ ਸਾਨੂੰ ਤੁਸੀਂ ਬਹੁਤ ਮੈਸੇਜ ਬਣਾਉਂਦੇ ਆ ਕਿ ਉਸਤਾਦ ਜੀ ਅਸੀਂ कैसे पूछ के बताइएगा, उससे तो ਇਹਨੂੰ ਕਰਨਾ ਵਾ। ਪਰ ਹਾਂ ਫਿਰ। ਜਨਮਨ ਪਰੇਸ਼ਾਨ ਹੋਇਆ, ਮੈਂ ਪਰੇਸ਼ਾਨ ਹੋਇਆ ਜਿੱਥੇ ਮੈਂ ਪਰੇਸ਼ਾਨ ਹੋ ਗਿਆ ਪਿਛੇ ਉਹ ਇਹਦੇ ਨਾਲੋਂ ਬਹੁਤ ਜ਼ਿਆਦਾ ਪਰਫੈਕਸ਼ਨ ਚ ਆ ਸਕਦਾ ਏ। ਨਹੀਂ ਤੂੰ ਪਰੇਸ਼ਾਨ ਹੋਇਆ, ਤੂੰ ਹੈਪੀ ਕਿਸ ਦਿਨ?
ਸਲਮਾਨ ਨੂੰ ਹਿੱਟ ਕਰਦੇ ਉਸਤਾਦ ਜੀ। ਸਲਮਾਨ ਤੁਹਾਨੂੰ ਪਤਾ ਨਿੱਕੇ ਨਿੱਕੇ ਦੇ 5-7 ਬੱਚੇ ਆ ਤੇ ਬਾਲ ਸਾਹਿਬ ਚਲੇ ਕੱਲੇ ਆ। ਓਏ ਆਪ ਹੀ ਨਹੀਂ ਉਹ ਹਿੱਟ ਨਹੀਂ। ਚਾਹੁੰਦਾ ਯਾਰ ਉਹ। ਉਹਨੇ ਹਿੱਟ ਹੋਣਾ ਹੀ ਨਹੀਂ ਜਿਹਨੇ ਚੋਰੀ ਵਿਆਹ ਕੀਤਾ ਹੋਵੇ ਨਾ ਵਾਲਦਾ ਉਹ ਕਦੇ ਨਹੀਂ ਹਿੱਟ ਹੋਊ। ਚੋਰੀ ਕਿੱਥੇ ਕੀਤਾ ਭਾਈ ਇੱਕ ਹੋਰ ਉਹਨੇ ਕੀਤਾ ਹੋਇਆ ਲੈ ਲਾ ਹਾਂਜੀ ਉਹਦਾ ਪਤਾ ਨਹੀਂ ਪਰ ਨਹੀਂ ਉਹ ਨਹੀਂ ਕਰਦਾ ਹਿੱਟ ਹੋਵੇ ਨਾ ਹੋਵੇ ਸ਼ਰਤ ਲਾਣੀ ਮੈਂ ਪ੍ਰੂਫ ਦੇ ਦਵਾਂ ਤੁਹਾਨੂੰ। ਲਾ 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 ਹਿੱਟ ਕਿਉਂ ਹੋਵੇ ਇੰਜ ਕਰਦੇ ਹੁੰਦੇ ਹੋ ਸਾਜ ਜੀ ਤੁਸੀਂ ਬਿਲਕੁਲ ਸਾਡੀ ਗੱਲ ਨੂੰ ਮਿੱਠੀ ਕਰਦੇ ਹੋ। ਉਹ ਨਹੀਂ ਫੈਸਲ ਸਾਹਿਬ ਚੋਰੀ ਜਿੰਨੇ ਕੀਤਾ ਉਹਦਾ ਮੈਨੂੰ ਪਤਾ ਵਾ। ਅੱਛਾ ਉਹਨੇ ਕੀ ਕੀਤਾ? ਓਏ ਨਹੀਂ ਅੱਲਾ ਅੱਲਾ ਉਹ ਮੇਰਾ ਤੇ ਇਹਨੇ ਅੱਛਾ ਉਹਨੇ ਆਪਣੇ ਕੋਲ ਚੋਰੀ ਕੀਤਾ ਸੀ। ਤੂੰ ਕੀ ਲੈ ਕੇ ਆਇਆ ਅੱਜ ਦਫ਼ਤਰ ਪਕਾਉਣ ਲਈ? ਮੈਂ ਸਾਜੀ ਬੱਚੀ ਫਿਸ਼ ਕਿਉਂ ਕੀ ਹੋਇਆ? ਕੁਛ ਨਹੀਂ ਵੈਸੇ। ਉਸਤਾਦ ਜੀ ਹੁਣ ਇਹ ਨਹੀਂ ਇੱਕ ਮਿੰਟ ਯਾਰ ਇੱਕ ਮਿੰਟ ਬੈਠੇ ਨਹੀਂ ਇਹਦਾ ਕੀ ਲੌਜੀਕ ਹੋਇਆ ਸਾਜੀ ਦੱਸਣਾ ਜ਼ਰਾ ਮੈਨੂੰ। ਵੈਸੇ ਹੀ ਵੈਸੇ ਹੀ ਤੈਨੂੰ ਪੁੱਛਿਆ ਵਾ ਤੂੰ ਜੋ ਪੁੱਛ ਰਿਹਾ ਵੀ ਕਿੰਨੇ ਕੀਤਾ ਉਹਨਾਂ ਦੀ ਕਿਸਮ ਹੈ। ਮੈਂ ਆਂਦੀ ਇੱਕ ਗੱਲ ਕਹੀ ਉਸਤਾਦ ਨੂੰ, ਮੈਂ ਤਾਂ ਉਸਤਾਦ ਜੀ ਬਹੁਤ ਵੱਡੀ ਸ਼ਾਇਰ ਹੈ ਸਾਡੀ। ਇਹਨਾਂ ਨੂੰ A to Z ਜਾਨੀ ਕਿ ਸਾਰਾ ਹੀ ਪਤਾ ਕੌਣ ਕੀ ਕਰ ਰਿਹਾ ਕੌਣ ਕਿੱਥੇ ਆ। ਕਿਹੜੇ ਰੰਗ ਚ ਫਿਰ ਰਿਹਾ ਯਾਰ ਵਾ। ਕਸਮ ਵਾਲੀ ਗੱਲ ਮੈਂ ਉਸਤਾਦ ਨੂੰ ਸੱਚੀ ਮੁੱਚੀ ਕਿਹੜੇ ਰੰਗ में फिरने वाले ਲੇਕਿਨ ਉਸਤਾਦ ਜੀ फैसल हो या हो ਲੇਕਿਨ ਇਹਨੂੰ ਮੈਂ ਕਿਹਾ ਉਸਤਾਦ समोसियां वाले ਕੀ ਕਿਹਾ ਵਾ? ਉਹੀ ਬੇਟਾ ਤੇਰੀ ਕੀ ਗੱਲ ਹੈ? या ਬੇਟਾ, हो जिसने लूम चलानी ਲੂਮੋ ਬਾਦੇ ਉਹਨੂੰ लूमों वाले ਨਹੀਂ ਮੇਰੇ ਦੂਜੀ ਸ਼ਾਦੀ ਮੈਂ ਪਹਿਲੀ ਕਰਾ ਕੇ ਨੱਕੋ ਨੱਕ ਹੋਇਆ ਪਿਆ ਵਾ। ਕੱਲ ਦੀ ਸਿਚੁਏਸ਼ਨ ਤੇ ਇਸ ਟਾਈਮ ਇੱਕੋ ਹੀ ਗਾਣਾ ਬਣਨਾ, ਨੀਲੂਮਾ ਵਾਲੇ ਟੁਰ ਜਾਣਗੇ। ਨਹੀਂ ਉਸਤਾਦ ਜੀ ਉਹ ਯਾਰ लूम वाले टुर जाएंगे। ਉਸਤਾਦ ਜੀ ਇਸ਼ਕ ਕਰਨਾ ਕੋਈ ਜ਼ਰੂਰੀ ਯਾਰ ਤਾਂ ਗਾਣਾ ਹੋਰ ਲੂ ਵਾਪਸੀ ਲੂ ਉਹ ਸ਼ਾਦੀ लूम से निकला न करो रूप की रानी। ਜਾ ਵੀ ਹੋ ਸਕਦਾ ਜੀ ਲੂਮ ਚਲਾ ਲੈ। ਲੂ ਚਲਾ ਲੈ ਲੂ ਉਹ ਕਾਲੂ ਲੂ लूम चला ले लूम 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 ਰਾਣੀਆਂ ਇਹਦੀ ਫਿਲਮ ਵਾਲੀ ਲੂਮ 3 ਇਹਦੀ ਕੀ ਆਉਂਦੀ ਹੈ ਕਿਹੜੀ? ਲੂਮ 3 लूम 3 यार आहो सही गल है। ਲੂਮ ਨਾ ਚਲੇਗੀ। ਇਹਦੇ ਹੀਰੋ ਵਿੱਚ ਉਹਦੇ ਨਾਲ ਬਾਬਰ ਕੁਰੈਸ਼ੀ ਲੈਣਾ ਦੇ ਵਿੱਚ ਕਿੰਨੇ ਆ ਕਿੱਥੇ ਜਾਣਾ ਵਾ? ਲੂਮ ਕਰੂਜ਼। ਅੱਛਾ ਉਸਤਾਦ ਜੀ ਇਸ਼ਕ ਦੀ ਕੋਈ ਏਜ ਹੁੰਦੀ ਹੈ ਹਾਂਜੀ नहीं ਤੇ ਫਿਰ ਦੁਨੀਆ ਸੜਦੀ ਕਿਉਂ ਹੈ? ਨਹੀਂ ਉਸਤਾਦ ਜੀ ਇਸ਼ਕ ਦੀ ਏਜ ਹੁੰਦੀ ਹੈ ਕਹਿੰਦੇ ਨੇ ਯਾਰ ਹੁਣ ਇਸ਼ਕ ਕਰਦਾ ਭਰਾਵਾ ਹੁਣ ਤਾਂ ਗੋਡੇ ਨੇ ਕੰਮ ਕਰਦੇ ਉਹਦੀ इश्क ना की गोडिया का काम ਵੀ ਹੁਣ ਉਹ ਬੁਲਾਊਗੀ ਪਾਰਕ ਦੇ ਵਿੱਚ ਜਾਣਾ। नहीं नहीं लाजमी पर बुलाओ बुलाउन तो बगैर नहीं इश्क हुंदा। ਨਹੀਂ ਹੁਣ ਕਹਿੰਦੇ ਸਿਆਣੇ ਕਹਿੰਦੇ ਯਾਰ ਹੁਣ ਇਸ਼ਕ ਕਰਦਾ ਹੁਣ ਤਾਂ ਪੋਤੇ ਦੋਸਤੇ ਵਾਲੇ ਆਉਗੇ। ਕਈ ਵੀਰ ਜਿਹੜਾ ਤੇ ਜਾਂਦੇ ਸਾਜੀ ਕੀ ਹੋ ਗਿਆ ਪਰ ਦਾ यार नहीं यार ਨਹੀਂ मोहब्बत ਮੈਂ ਕਈਆਂ ਬਜ਼ੁਰਗਾਂ ਤੋਂ ਸੁਣਿਆ ਕਿ ਨਾ ਭਰਾਵਾ ਹੁਣ ਇਸ਼ਕ ਨਹੀਂ ਕਰਨਾ ਸਾਈਕਲ ਨਹੀਂ ਚੱਲਦਾ ਸਾਡੇ ਕੋਲ। ਸਾਜੀ ਮੁਹੱਬਤ ਵਾਸਤੇ ਬਾਂਹ ਤੇ ਨਾ ਲਿਖਾ ले ਆਦਮੀ हुन की कहंदा इश्क करना साडे को साइकिल ही नहीं चलदा। ਉਹ ਹੁੰਦਾ ਨਾ ਕਿ ਪਿੱਛੇ तो साइकिल ते ਆ ਭਲੀਏ ਲੋਕ ਇਹ ਝੂਟੇ ਕੋਈ और नहीं यार है केड़ी ਨਹੀਂ गल। ਨਹੀਂ ਮੈਂ ਇੱਕ ਗੱਲ ਕਰਦਾ ਹੁੰਦਾ ਕੋਈ ਬੰਦਾ ਇਸ਼ਕ ਕਰੇ ਮੁਹੱਬਤ ਕਰੇ ਜਾਂ ਬੱਚੇ ਪਾਲੇ ਹਾਏ ਆਏ ਬੱਚੇ ਪਲਦੀ ਉਦੋਂ ਜਦੋਂ ਇਸ਼ਕ ਹੁੰਦਾ ਵਾ। ਯਾਰ ਜਿੰਨੇ ਰੋਲਣਾ ਨਾ ਇਸ਼ਕ ਕਰ ਲਵੇ ਸਾਜੀ। ਉਸਤਾਦ ਜੀ ਇਹ ਕਿੰਨਾ ਕੁ ਭੈੜਾ ਰੋਗ ਹੈ ਇਸ਼ਕ ਦਾ कोई भी नहीं ਕਿਉਂ ਜੀ ਯਾਰ ਮੈਂ बड़ा अच्छा ਉਸਤਾਦ ਜੀ ਇਨਸਾਨ ਕੋਲ ਰੁਪਈਆ ਹੋਵੇ ਨਾ ਇਨਸਾਨ ਕੋ ਹਰ ਰੋਗ ਦਾ ਦਾਰੂ ਆ। ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੁਹਾਨੂੰ ਬੱਚਿਆਂ ਨੂੰ ਨਹੀਂ ਬੁਰਾ ਲੱਗਣਾ ਤੁਹਾਨੂੰ ਵੀ ਬੁਰਾ ਲੱਗਣਾ ਕਿਉਂਕਿ ਤੁਹਾਨੂੰ ਪਤਾ ਹੋਇਆ ਇਹਨੂੰ ਲੈ ਜਾ ਚੁੱਕ ਲੈ ਤੇ ਪੈਪਰ ਭਰ ਲਿਆ ਬਸ ਉਹ ਤਾਂ ਜਿੱਧਰ ਤੋਂ ਪੈਸੇ ਖਾਓ ਇਸਕੋ बड़ी ਆਹੋ ਵੀ ਇਸਕੋ बड़ी दिले खाओ इसको बाइक ले दो ਪੈਸੇ ਦੇ ਰੋਗ ਆ ਸਾਰੇ ਪੈਸੇ सही गल है पैसे आ गल गलत लोकी करदे आ कि जी पैसा ही सब कुछ नहीं हुंदा। ਨਹੀਂ ਭਾਜੀ ਨਹੀਂ पैसा बहुत कुछ हुंदा भाई। ਉਸਤਾਦ ਜੀ ਮੈਂ ਕਈਆਂ ਬੰਦੇ ਤੁਸੀਂ ਪੈਸੇ ਤੋਂ ਇਲਾਵਾ ਤੁਸੀਂ ਕੀ ਕਹਿੰਦੇ ਇਨਸਾਨੀਅਤ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ। ਪੈਸਾ ਸਭ ਕੁਝ ਹੈ। ਤੁਸੀਂ ਮੁਹੱਬਤ ਦਾ ਇਜ਼ਹਾਰ ਪੈਸੇ ਤੋਂ ਬਗੈਰ ਕਰ ਹੀ ਨਹੀਂ ਕਰ ਸਕਦੇ। ਹੀ ਨਹੀਂ ਸਕਦੇ। ਤੁਸੀਂ ਆਪਣੀ ਸਕੀ ਮਾਂ ਨੂੰ ਜੇ ਖੁਸ਼ ਰੱਖਣਾ ਤੁਹਾਨੂੰ ਪੈਸਾ ਚਾਹੀਦਾ। ਇਹ ਬਾਤ ਸੱਚੀ ਸਮਝ ਆ ਰਹੀ ਗੱਲ ਦੀ? ਤੁਸੀਂ ਆਪਣੀ ਬੀਵੀ ਨੂੰ ਖੁਸ਼ ਰੱਖਣਾ, ਮਸ਼ੂਕ ਨੂੰ ਖੁਸ਼ ਰੱਖਣਾ, ਬੱਚਿਆਂ ਨੂੰ ਖੁਸ਼ ਰੱਖਣਾ, ਜਿੱਥੇ ਤੁਹਾਡੀਆਂ ਮੁਹੱਬਤਾਂ ਨੇ ਪੈਸੇ ਤੋਂ ਬਗੈਰ ਤੁਸੀਂ ਉਹ ਨਹੀਂ ਰੱਖ ਸਕਦੇ। ਨਹੀਂ ਰੱਖ ਸਕਦੇ। ਉਸਤਾਦ ਸਮਝ ਜੀ ਆ ਰਹੀ? ਪੈਸਾ ਇਹ ਗਲਤ ਗੱਲ ਆ, ਇਹ ਗਲਤ ਹੈ ਪੈਸੇ ਦੀ ਤਾਰੀਫ। ਉਹ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਪੈਸਾ ਹੀ ਸਭ ਕੁਝ ਹੁੰਦਾ ਭੈਣ। ਔਰ ਪੈਸੇ ਤੋਂ ਮੁਰਾਦ ਇਹ ਜ਼ਰੂਰਤ ਜ਼ਿੰਦਗੀ ਹੈ ਨਾ ਭੈਣ। ਤੁਹਾਡੀ ਭਾਵੇਂ ਵਾਈਫ ਆ, ਤੁਹਾਡੇ ਬੱਚੇ ਨੇ, ਤੁਹਾਡੀ ਮਾਂ ਵਾ, ਤੁਹਾਡਾ ਕੋਈ ਵੀ ਆ, ਪੈਸਾ ਹੀ ਹੈ ਭੈਣ। ਤੁਸੀਂ ਇੱਕ ਗੁਲਾਬ ਦਾ ਫੁੱਲ ਵੀ ਜਾ ਕੇ गरीब आदमी हो ना, ਤੁਸੀਂ ਕਹਿੰਦੇ यार मैं क्या लेके जाऊँ इसके लिए, मैं एक 50 रुपए वाला गुलाब का फूल ले जाता हूँ, तो वो 50 रुपए ਹੁੰਦੇ ਆ। ਹਾਂਜੀ ਸਮਝ ਆ ਰਹੀ? ਕਦੀ ਕਿਸੇ ਨੇ ਖਾਲੀ ਹੱਥ ਇੰਜ ਕੀਤਾ ਜਾ ਕੇ
ਹਾਂਜੀ ਕਿ ਇਹਦੇ ਚ ਫੁੱਲ ਪਵਾ ਲਈ ਆਹੋ ਕਿ ਆਲੇ ਚ ਫੁੱਲ ਪਵਾ ਲਈ। ਇਦਾਂ ਹੀ ਹੈ। ਅੱਜ ਉਸਤਾਦ ਜੀ ਖੁੱਲੇ ਹੈ। ਪੈਸਾ ਹੀ ਪੈਸਾ, ਪੈਸੇ ਤੋਂ ਬਗੈਰ ਨਹੀਂ ਹੁੰਦਾ ਕੁਝ। ਉਸਤਾਦ ਜੀ ਮੈਂ ਇੱਕ ਗੱਲ ਸੁਣੀ, ਇੱਕ ਕਰੈਕਟਰ ਹੈ ਨਾ, ਹੈ ਬੜਾ ਅਮੀਰ ਸੀ, ਉਹ ਆਪਣੀ ਮਹਿਬੂਬਾ ਨਾਲ ਬੈਠਾ ਹੋਇਆ, ਉਹਦੀ ਵਾਈਫ ਆ ਗਈ ਭਾਈ ਉਤੋਂ ਹੋਟਲ ਦੇ ਵਿੱਚ। ਉਹ ਕਹਿੰਦੀ ਤੇਰੀ ਇੰਨੀ ਜ਼ਰੂਰਤ, ਤੂੰ ਇਹ ਕੌਣ ਹੈ ਦੱਸੀ? ਉਹ ਕਹਿੰਦਾ ਮੇਰੀ ਮਹਿਬੂਬਾ ਹੈ। ਕਹਿੰਦੀ ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਕਹਿੰਦਾ ਠੀਕ ਹੈ, ਜੇ ਤੂੰ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੀ, ਮੈਂ ਤੈਨੂੰ ਈਜ਼ੀ ਕਰਦਾ, ਇਹ ਮੇਰਾ ਸੋਨੇ ਦਾ ਹਾਰ ਲਾ ਦੇ, ਆਈਫੋਨ ਦੇ ਦੇ, ਠੀਕ ਹੈ ਨਾ, ਬਾਕੀ ਆਪਣਾ ਸਮਾਨ ਚੁੱਕ ਤੇ ਚੱਲ। ਤੇ ਉਹ ਨਾ ਰਿਲੈਕਸ ਹੋ ਕੇ ਬਹਿ ਗਈ। ਕਹਿੰਦੀ ਜਾਨੂੰ ਤੁਸੀਂ ਗੁੱਸਾ ਕਿਉਂ ਕਰਦੇ ਹੋ, ਇੰਜ ਦੀਆਂ ਗੱਲਾਂ ਨਾ ਕਰੋ। ਉਹਨੇ ਸਾਹਮਣੇ ਧਿਆਨ ਮਾਰਿਆ ਤੇ ਉਹਦਾ ਯਾਰ ਬੈਠਾ ਸੀ ਕੁਦੂਸੀ। ਉਹ ਕਹਿੰਦੀ ਉਹ ਕੁਦੂਸੀ ਸਾਹਿਬ ਤੁਹਾਡੇ ਯਾਰ ਬੈਠੇ ਨੇ, ਆਪਣੀ ਉਹ ਕੌਣ ਹੈ ਨਾਲ ਕੁੜੀ? ਕਹਿੰਦਾ ਉਹਦੀ ਮਹਿਬੂਬਾ ਹੈ। ਕਹਿੰਦੀ ਸਾਡੇ ਵਾਲੀ ਸੋਹਣੀ ਹੈ। ਨਹੀਂ ਹਰ ਇੱਕ ਅਸੀਂ ਦਾਨੇ ਰੁਪਈਆ ਸਾਰਾ ਜਿਹੜੇ ਇੱਥੇ ਇਦਾਂ ਦੀਆਂ ਹੁੰਦੀਆਂ ਨੇ, ਉਹਨੇ ਕਹਿਣਾ ਲਾ ਦੇ, ਉਹਨੇ ਕਹਿਣਾ ਫੜ ਤੂੰ ਆਪਣਾ ਇਹ ਉਹ ਇੰਜ ਦੀਆਂ ਵੀ ਹੁੰਦੀਆਂ ਨੇ। ਹਾਂਜੀ ਸਾਰ ਕੋਈ ਪੈਸੇ ਦੀ ਲਾਲਚੀ ਨਹੀਂ ਹੁੰਦੀ। ਲੇਕਿਨ ਉਸਤਾਦ ਜੀ ਸੱਚੀ ਮੁੱਚੀ ਮੈਂ ਔਰਤ ਨੂੰ ਸੱਚੀ ਮੁੱਚੀ ਸਲੂਟ ਮਾਰ। ਭਾਈ ਜਿੰਨੀ ਦੇਰ ਤੱਕ ਤੁਹਾਡਾ ਪੇਟ ਰੋਟੀ ਮੰਗ ਰਿਹਾ ਨਾ, ਉਨੀ ਦੇਰ ਤੱਕ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ। ਵਾਹ ਵਾਹ। ਉਸਤਾਦ ਜੀ ਉਸਤਾਦ ਜਿੰਨੀ ਦੇਰ ਤੱਕ ਤੁਹਾਡੇ ਕੋਲ ਡਾਕਟਰ ਪੈਸੇ ਮੰਗ ਰਿਹਾ ਨਾ, ਉਨੀ ਦੇਰ ਤੱਕ ਤੁਹਾਨੂੰ ਪੈਸੇ ਦੀ ਜ਼ਰੂਰਤ। ਹਰ ਜਗ੍ਹਾ ਤੇ ਜ਼ਰੂਰਤ ਹੈ ਯਾਰ। ਐਵੇਂ ਢਕੋਸਲੇ ਐਵੇਂ ਲੇਕਿਨ- ਪੈਸਾ ਹੀ ਸਭ ਕੁਝ ਨਹੀਂ ਹੋਤਾ। ਕਿ ਕਿੱਥੇ ਨਹੀਂ ਹੋਤਾ ਪੈਸਾ? ਹਰ ਜਗ੍ਹਾ ਭਾਜੀ ਮੈंने ਅਜ਼ਮਾਇਆ ਹੈ। ਕਿੱਥੇ ਨਹੀਂ ਹੋਤਾ? ਤੁਸੀਂ ਕਿਸੇ ਯਾਰ ਦੋਸਤ ਦੀ ਮਦਦ ਕਰ ਨਹੀਂ, ਪੈਸੇ ਦਾ ਮੇਰੀਆਂ ਗੱਲਾਂ ਦਾ ਮਤਲਬ ਇਹ ਨਹੀਂ ਕਿ ਪੈਸਾ ਇੱਕ ਨੈਗੇਟਿਵ ਚੀਜ਼ ਆ। ਨਹੀਂ, ਨਹੀਂ। ਜ਼ਰੂਰਤ ਆ ਭਾਈ ਨਾ, ਜ਼ਰੂਰਤ ਆ, ਔਰ ਬੜੀ ਅਹਿਮ, ਬੜੀ ਵੱਡੀ ਔਰ ਬੜੀ ਪਾਵਰਫੁਲ ਚੀਜ਼ ਆ ਪੈਸਾ ਅੱਜ ਦੇ ਦੌਰ 'ਚ। ਤੁਸੀਂ ਯਾਰ ਦੋਸਤ ਦੀ ਹੈਲਪ ਕਰਨੀ, ਕਿਸੇ ਦੀ ਤੁਹਾਨੂੰ ਪੈਸਾ ਚਾਹੀਦਾ। ਲੇਕਿਨ ਉਸਤਾਦ ਜੀ ਔਰਤ ਜ਼ਾਤ ਨੂੰ ਪੈਸਾ ਨਹੀਂ ਚਾਹੀਦਾ, ਉਹਨੂੰ ਮੁਹੱਬਤ ਚਾਹੀਦੀ। ਵਿਖਾਓ ਮੈਨੂੰ ਉਹ ਔਰਤ। ਉਸਤਾਦ ਜੀ ਸੱਚੀ ਮੁੱਚੀ ਔਰਤ ਨੂੰ ਪੈਸਾ ਨਹੀਂ ਚਾਹੀਦਾ, ਔਰਤ ਨੂੰ ਮੁਹੱਬਤ ਦੇ ਚੰਦ ਸ਼ਬਦ ਚਾਹੀਦੇ, ਚੰਦ ਲਫ਼ਜ਼ ਚਾਹੀਦੇ ਨੇ। ਸ਼ਪਤ ਕਿਤੇ ਔਰਤ ਜੰਗ ਤੇ ਚੱਲੀ, ਸ਼ਪਤ ਚਾਹੀਦੇ ਆ। ਉਹ ਗੱਲ ਸੁਣੇ, ਮੈਂ ਤੈਨੂੰ ਸੱਚੀ ਕਹਿਣ ਡਿਆ ਵਾਂ, ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ। ਆਪਣੇ ਖਾਮਨ ਦੇ ਨਾਲ ਇੱਕ ਲੜਕੀ ਖਲੋਤੀ ਹੈ, ਉਹ ਬਰਦਾਸ਼ਤ ਨਹੀਂ ਹੁੰਦੀ ਉਹਨੂੰ। ਲਓ ਜੀ ਇੱਥੇ ਗੱਲ ਹੋਣ ਜੀ ਪੈਸੇ ਦੀ। ਪੈਸੇ ਦੀ ਗੱਲ ਭਾਜੀ ਹੁਣੇ ਕਿੱਧਰ ਗੱਲ ਲੈ ਗਏ ਆ? ਇਸ ਭਾਈ ਨੂੰ ਪਤਾ ਨਹੀਂ ਕੀ ਹੈ ਯਾਰ, ਸਾਡੀ ਭੈਣ ਆ, ਤੁਹਾਡਾ ਵਿਚਾਰੀ ਨਿਭਾ ਕਰਨ ਦੇ ਤੁਸੀਂ ਕਿਉਂ ਸਕਾ ਪਿਓ ਤੁਹਾਡੇ ਵਿਆਹ ਤੋਂ ਫੌਰਨ ਬਾਅਦ ਤੁਹਾਨੂੰ ਕਹਿੰਦਾ ਲਿਆ ਵੀ ਸਲਾਮੀਆਂ ਵਾਲੇ ਪੈਸੇ ਮੈਨੂੰ ਫੜਾ ਦੇ, ਮੇਰੇ ਬੜੇ ਰੁਪਈਏ ਲੱਗੇ। ਹਾਂਜੀ ਭਾਈ ਸਾਡੇ ਤੇ ਵਾਲਾ ਸਾਹਿਬ ਨੇ ਕਿਹਾ ਸੀਗਾ, ਸਾਡੇ ਕੋਲ ਤਾਂ ਨਹੀਂ ਲਏ ਸਲਾਮੀਆਂ ਦੇ ਪੈਸੇ। ਮੇਰੇ ਤੇ ਅੱਬੂ ਨੇ ਕਿਹਾ ਸੀ ਬੇਟਾ ਜਿਹੜੀਆਂ ਸਲਾਮੀਆਂ ਦੇ ਪੈਸੇ ਇਕੱਠੇ ਹੋਏ ਐ ਮੇਰਾ ਪੁੱਤਰ ਰੱਖ ਤੇ ਸਿੱਧਾ ਮਾਸਕੋ ਚਲਾ ਜਾ। ਲੇਕਿਨ ਉਹ ਤੁਹਾਡੇ ਵਾਲਦ ਸਾਹਿਬ ਵੀ ਕਿਸੇ ਮਾਜ਼ਰਤ ਤੋਂ ਤੁਸੀਂ ਸਿਰੇ ਚ ਪਛਾਣੇ ਨਹੀਂ ਹੈਗੇ। ਚਲ ਠੀਕ ਹੋ। ਉਹ ਕਿੱਥੇ ਹੋਰ ਚਲਾ ਗਿਆ? ਮਾਸਕੋ। ਮਾਸਕੋ ਕਿੱਥੇ ਵੇ? ਓਏ ਮਾਸੂ ਕੋ ਮਾਸੀ ਕੋ ਚਲ ਜਾ। ਚੱਲ, ਅਮਰੀਕਾ 'ਚ ਨਹੀਂ ਮਾਸਕੋ। ਪੈਸੇ ਨਹੀਂ ਅਸੀਂ ਤਾਂ ਭਾਈ ਦੂਰ ਦੂਰ ਤੱਕ ਸਾਡੀ ਸਾਥੀ ਜ਼ਿੰਦਗੀ ਦਾ, ਸਾਡੀ ਵੀ 27-28 ਸਾਲ ਦੀ ਏਜ ਹੋ ਗਈ, ਸਾਡਾ ਵੀ ਉੱਥੇ ਭਾਈ ਤੁਸੀਂ ਇਸ ਦੁਨੀਆ ਤੋਂ ਕੂਚ ਕਰ ਗਏ ਨਾ, ਤੁਹਾਡਾ ਦਾਣਾ ਪਾਣੀ ਖਤਮ ਹੋ ਗਿਆ, ਤੁਹਾਡਾ ਰਿਜ਼ਕ, ਤੁਹਾਡਾ ਲੰਗਰ, ਤੁਹਾਡੇ ਕੱਪੜੇ, ਤੁਹਾਡੀਆਂ ਗੱਡੀਆਂ, ਤੁਹਾਡੇ ਘਰ, ਤੁਹਾਡਾ ਬੈਂਕ ਬੈਲੈਂਸ, ਤੁਹਾਡੀਆਂ ਬੀਵੀਆਂ, ਤੁਹਾਡੇ ਬੱਚੇ, ਉਹਨਾਂ ਸਾਰਿਆਂ ਤੋਂ ਫਾਰਗ ਹੋ ਕੇ ਤੁਸੀਂ ਆਪਣੇ ਪ੍ਰਾਣ ਦੇ ਦਿੱਤੇ, ਜਾਨ ਨਿਕਲ ਗਈ ਤੁਹਾਡੀ। ਤੁਸੀਂ ਆਪਣੇ ਉਸੇ ਘਰ ਦੇ ਵਿੱਚ ਐਜ਼ ਏ ਲਾਸ਼ ਪਏ ਆ, ਐਜ਼ ਏ ਬੋਝ ਵੀ। ਐਜ਼ ਏ ਲਾਸ਼ ਪਏ ਆ ਤੁਸੀਂ। ਰਿਸ਼ਤੇ ਤੁਹਾਡੇ ਖਤਮ ਹੋ ਗਏ। ਉਸ ਬੰਦੇ ਨੂੰ ਮਰੇ ਨੂੰ ਨਹੀਂ ਪਤਾ ਵੀ ਆ ਇਦਾਂ, ਉਹਨੂੰ ਦੁੱਖ ਤਕਲੀਫ ਮੁੱਕ ਗਈ, ਪੈਸਾ ਮੁੱਕ ਗਿਆ, ਬੈਂਕ ਬੈਲੈਂਸ ਮਿੱਟੀ, ਸਾਰੇ ਰੌਲੇ, ਸਾਰੇ ਝੰਜੜ, ਸਾਰਾ ਕੁਝ ਮੁੱਕ ਗਿਆ। ਤੁਸੀਂ ਬਿਲਕੁਲ ਇਸ ਦੁਨੀਆ ਤੋਂ ਕੱਟ ਹੋ ਕੇ ਆਪਣੇ ਘਰ ਦੇ ਜਾਂ ਕਿਤੇ ਵੀ ਬਾਹਰ ਗਲੀ 'ਚ ਜਾਂ ਹਸਪਤਾਲ 'ਚ ਕਿਤੇ ਵੀ ਤੁਸੀਂ, ਇੱਕ ਤੁਹਾਡੀ ਡੈੱਡ ਬੋਡੀ ਪਈ ਹੈ, ਉਸ ਡੈੱਡ ਬੋਡੀ ਨੂੰ ਕਬਰ ਦੇ ਅੰਦਰ ਪਹੁੰਚਾ ਕੇ ਉੱਤੇ ਮਿੱਟੀ ਪਾਉਣ ਤੇ ਵੀ ਰੁਪਈਆ 5 ਲੱਖ ਚਾਹੀਦਾ ਭਾਵੇਂ। ਹਾਏ 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 ਤੁਸੀਂ ਕਿੱਦਾਂ ਕਹਿੰਦੇ ਪੈਸਾ ਹੀ ਸਭ ਕੁਝ ਨਹੀਂ ਹੋਤਾ। ਹਾਂਜੀ, ਉਹਦੀ ਮਈਅਤ ਤੇ ਜਿਹੜੇ ਅਫਸੋਸ ਕਰਨ ਆਏ ਨੇ, ਉਹਨਾਂ ਨੂੰ ਵੀ 3 ਟਾਈਮ ਲੰਗਰ ਚਾਹੀਦਾ ਉੱਥੇ, ਚਾਹੀਦਾ। ਉਹਨਾਂ ਨੂੰ ਚਾਹ ਵੀ ਚਾਹੀਦੀ ਹੈ। ਹਾਂਜੀ। ਫਿਰ ਉੱਥੇ ਨੁਕਸ ਭਲਾ ਕਿਦਾਂ ਦੇ ਲਾ ਦੱਸ, ਉਹ ਅੱਠਾ ਚੱਲਦਾ ਤੇ ਆਉਂਦਾ ਹਿੱਚਣ ਵਾਲੇ ਚੌਲ ਪੱਕੇ ਜਾਂਦਾ ਤੇ ਅੱਠਾ ਚੱਲਦਾ ਦਾ ਕੰਮ ਕੀਤਾ ਇਹ ਗੱਲ ਮੁਦੱਸਰ ਕੋ ਵੀ, ਸਲਮਾਨ ਕੋ ਵੀ, ਇਧਰ ਵੀ ਸਾਰੇ ਸਾਰੇ ਪਾਸੇ ਦੀ ਗੱਲ ਕਰਦੇ ਨੇ ਹੋਰ ਆਲੀ ਹੋ ਗੱਲ। ਯਾਰ ਤੂੰ ਆਪਣੇ ਚੈਨਲ ਵਾਸਤੇ ਜਿਹੜਾ ਤੇਰਾ ਫੈਸਲ ਡਰਾਮੇ ਆਫੀਸ਼ੀਅਲ, ਉਹਦੇ ਉੱਤੇ ਕਿਉਂ ਨਹੀਂ ਇਹਨੂੰ ਤੂੰ ਕਰਦਾ, ਇਹਨੂੰ ਇਸਤੇਮਾਲ ਕਰ? ਉਸਤਾਦ ਜੀ ਉਹ CEO ਨਾਲ ਰਾਬਤਾ ਕਰੇ ਨਾ, ਪੈਸੇ ਸੁਹੇਲ ਸਾਹਿਬ CEO ਨਾਲ ਰਾਬਤਾ ਕਰ, ਉਹ ਬਾਈ ਆਪਣਾ ਆਡੀਸ਼ਨ ਦੇ। ਆਡੀਸ਼ਨ ਦੇ ਇਹ ਨਹੀਂ ਹੁੰਦਾ, ਉੱਥੇ ਕੋਈ ਟੀ ਟਾਈਮ ਨਹੀਂ ਹੈਗਾ, ਉਹ ਬਗੈਰਾ ਇੱਕ ਪ੍ਰੋਪਰ ਸ਼ੋਅ ਚੱਲਦਾ।
ਤੇ ਤੁਸੀਂ ਮੂੰਹ ਚੁੱਕ ਕੇ ਜਿਹੜੀ ਮਰਜ਼ੀ ਗੱਲ ਗੁੱਲ ਕਰ ਦਿੰਦੇ ਹੋ। ਹੁਣ ਸੇਲ ਮੈਨੂੰ ਕਹਿੰਦਾ ਮੈਂ ਚਾਚੂ, ਮੈਂ ਉਹਨੂੰ ਜੁਗਤਾ ਸੁਣਾ ਕੋ ਚਾਚੂ ਹਾਂ ਗੱਲ ਹੀ ਸਮਝ ਨਹੀਂ ਆਈ। ਇਹਨਾਂ ਦਾ ਚੈਨਲ ਅਚਾਨਕ YouTube ਤੇ ਆ ਜਾਂਦਾ ਤੇ ਬੱਚੇ ਕਹਿੰਦੇ ਲੱਗੇ ਰਹਿੰਦੇ ਤੇ ਹਿੱਪੋ ਵਾਲਾ ਕਿਹੜਾ ਹਿੱਪੋ ਵਾਲਾ ਲੱਗੇ ਰਹਿੰਦੇ ਨਹੀਂ ਨਹੀਂ, ਉਹਦੇ ਨਾਲ ਅਗਰ ਕਰ ਭਾਈ ਫੈਸਲ ਉੱਥੇ ਚੈਨ ਤੇ ਕੋਈ ਗੱਲ ਕਰੇ ਨਾ, ਫਿਰ ਕਹਿੰਦਾ ਪਾਪਾ ਕੱਟ, ਐਸੇ ਨਹੀਂ ਏਦਾਂ ਨਹੀਂ ਕਰਨਾ। ਔਰ ਉਹ ਮਾਸ਼ਾਅੱਲਾ ਏਦਾਂ ਆਪਣੇ ਕਰਨਾ। ਚੈਨਲ ਤੋਂ 3-4 ਵਜੇ ਨਿਕਲ ਚੁੱਕੇ ਆ। ਘਰ ਚ ਸੇਲ ਨੂੰ ਸਦੀਕ ਸਾਹਿਬ ਕਹਿੰਦੇ ਨੇ। ਔਰ ਆਪਣੇ ਬੇਟੇ ਦਾ ਚੈਨਲ ਆਪਣੇ ਭਰਾ ਨਾਲ ਰਲ ਕੇ ਤੋੜਨ ਰਹੇ। ਯਾਰ ਅੱਗੇ ਵਿਚਾਰੇ ਬੜਾ ਜਿਹੜਾ ਪਰੇਸ਼ਾਨ ਹੈਗੇ ਸੀ। ਕੀ ਗੱਲ ਜੀ, ਕੋਈ ਵੀਡੀਓ ਹਿੱਟ ਹੋ ਗਈ? ਨਹੀਂ ਵੀਡੀਓ ਨਹੀਂ ਹਿੱਟ ਹੋਣ ਡਈ, ਬਸ ਕੋਈ ਹੁੰਦੇ ਨੇ ਨਾ ਮਾਮਲਾ। ਘਰ ਗਏ ਨੇ ਭਾਈ ਫੈਸਲ ਤੇ ਸੇਲ ਨੱਚਣ ਦੇ ਆ। ਇਹਨਾਂ ਨੇ ਪੁੱਛਿਆ ਕਿ ਕਰਨ, ਕਹਿੰਦਾ ਜੀ ਮੈਂ 2 ਸਟੈਪ ਵੈਰੀਫਿਕੇਸ਼ਨ ਕਰੂੰਗਾ। 2 ਸਟੈਪ ਕਹਿੰਦਾ ਮੈਂ 1 ਸਟੈਪ ਐਸ ਸਟੈਪ ਐ 2 ਸਟੈਪ ਓਕੇ, ਹਾਂਜੀ ਵੈਰੀਫਿਕੇਸ਼ਨ ਹੋ ਗਈ। ਅੱਛਾ ਜੀ, ਪੈਸਾ ਆਹੋ ਪੈਸੇ ਹੁਣ ਕੋਈ ਐਸੀ ਚੀਜ਼ ਦੱਸੋ ਜਿੱਥੇ ਪੈਸਾ ਨਹੀਂ ਹੁੰਦਾ ਔਰ ਤੁਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਲੈਂਦੇ ਹੋ। ਕੋਈ ਐਸਾ ਮੌਕਾ ਦੱਸੋ, ਉਹ ਸੋਚੋ। ਫਿਰ ਥੋੜਾ ਜਿਹਾ ਮਜ਼ਬੀ ਟੱਚ ਜਾਂਦਾ। ਹੁਣ ਮੈਂ ਕਹਿੰਦਾ ਨਹੀਂ ਮਜ਼ਬੀ ਨਹੀਂ। ਹੁਣ ਇੱਕ ਛੋਟੀ ਮੈਂ ਕਹਿੰਦਾ ਮੈਂ ਸਵੇਰੇ ਉੱਠ ਕੇ ਮੀਨ ਦੇਖਦਾ, ਰੂਹ ਰਾਜ਼ੀ ਹੁੰਦੀ, ਲੇਕਿਨ ਬਾਕੀ ਤੁਹਾਡੀ ਗੱਲ ਸਹੀ ਆ, ਹਰ ਚੀਜ਼ 'ਚ ਪੈਸਾ ਚਾਹੀਦਾ ਸਰ। ਅੰਮੀ ਹੁਣਾਂ ਦੀ ਰੂਹ ਰਾਜ਼ੀ ਉਦੋਂ ਹੀ ਹੋਣੀ ਜਦੋਂ ਤੁਸੀਂ ਸ਼ਬੀਲੂ ਖੜਾ ਗਏ। ਨਹੀਂ ਯਾਰ, ਨਹੀਂ ਚਲੋ ਇਹ ਤਾਂ ਛੱਡ ਦਿਓ, ਇਹ ਤਾਂ ਹੋਰ ਚੀਜ਼ ਆ ਗਈ ਨਾ। ਵੈਸੇ ਆਮ ਜ਼ਿੰਦਗੀ 'ਚ ਕਿੱਥੇ ਪੈਸਾ ਨਹੀਂ ਚਾਹੀਦਾ ਔਰ ਤੁਸੀਂ ਅਗਲੇ ਦੇ ਕੰਮ ਵੀ ਆ ਜਾਂਦੇ। ਉਸਤਾਦ ਜੀ ਮੈਂ ਅੱਖੀ ਵੇਖਿਆ ਮਰਿਆ ਬੰਦਾ ਵਾ ਤੇ ਉਹਦੇ ਰਿਸ਼ਤੇਦਾਰ ਗੱਲਾਂ ਕਰ ਲੈ ਯਾਰ ਪਿੱਛੇ ਕੁਝ ਨਹੀਂ ਛੱਡ ਕੇ ਗਿਆ, ਤਾਂ ਤੌਬਾ ਆਰਾਮ ਚ ਕਿਉਂ ਵੇਚ ਗਿਆ, ਆਪਾਂ ਜੂਆ ਹੀ ਖੇਡੀ ਗਿਆ, ਕੋ ਬੱਚਿਆਂ ਵਾਲ ਤੇ ਕਰ ਆਹ ਤਾਂ ਜੂਆ ਖੇਡੀ ਗਿਆ ਤੇ ਇਹਦਾ ਹੀ ਕਹਿਣਾ ਲੋਕਾਂ ਨੇ। ਨਹੀਂ ਫਿਰ ਇਹਦੇ ਕੋ 4 ਨੇ ਜੋੜ ਜਾਂਦਾ ਆਹ ਉੱਥੇ ਵੀ ਗੱਲਾਂ ਉੱਡੀਆਂ ਹੁੰਦੀਆਂ। ਚਲੋ ਅੱਛਾ ਉਸਤਾਦ ਜੀ, ਆਹ ਤੁਸੀਂ ਕਿਹੜੀ ਗੱਲ ਕਰਦੇ? ਜਿਹੜੀ ਇਹ ਕਿਹੜੀ ਐਸੀ ਜਗ੍ਹਾ ਜਿੱਥੇ ਪੈਸਾ ਨਹੀਂ ਚਾਹੀਦਾ? ਹਾਂਜੀ ਦੱਸੋ ਉਹ ਕਿਹੜੀ ਜਗ੍ਹਾ ਹੈ? ਉਹ ਜਗ੍ਹਾ ਜਿੱਥੇ ਬੰਦਾ ਦੂਸਰੇ ਨੂੰ ਕਹਿੰਦਾ ਨਾ ਲਵਾਈ ਯਾਰ ਕਸ਼, ਨਹੀਂ, ਉਹ ਵੀ ਸਿਗਰਟ ਵੀ ਪੈਸੇ ਆ, ਉਹ ਉਹਦੇ ਪੈਸੇ ਆ। ਉਹ ਤੇ ਪੈਸਾ ਤੇ ਆ ਗਿਆ ਨਾ ਵਿੱਚ। ਨਹੀਂ ਕਿਹੜੀ ਐਸੀ ਥਾਂ? ਤੂੰ ਬੈਠਾ ਹੋਵੇਂ ਬਾਹਰ ਹਾਂ ਤੇ ਸਿਗਰਟ ਫੂਕੀ ਜਾਵੇਂ ਤੇ ਪਰੇਸ਼ਾਨ, ਤੇ ਮੈਂ ਬਾਹਰ ਜਾਵਾਂ ਤੇ ਮੈਂ ਕਹਾਂ ਯਾਰ ਤੇਰੇ ਕੋਲ ਬੈ ਕਹਾਂ ਫੈਸਲ ਕੀ ਹੋਇਆ, ਟੈਨਸ਼ਨ 'ਚ ਕਿਉਂ ਆ, ਸ਼ੋਅ 'ਚ ਕਿਉਂ ਨਹੀਂ ਆਇਆ? ਤੂੰ ਕਹੇ ਸਾਹ ਜੀ ਮੇਰਾ ਇਦਾਂ, ਮੇਰਾ ਆ ਹੋ ਗਿਆ, ਮੇਰਾ ਆ ਹੋ ਗਿਆ। ਮੈਂ ਅੱਧਾ ਘੰਟਾ ਤੈਨੂੰ ਕਹਾਂ ਯਾਰ ਫੈਸਲ ਮੇਰੀ ਗੱਲ ਸੁਣ, ਤੂੰ ਇਦਾਂ ਕਰ, ਤੂੰ ਇਦਾਂ ਕਰ, ਤੂੰ ਇਦਾਂ ਕਰ, ਉਹਦੇ ਨਾਲ ਤੈਨੂੰ ਥੋੜਾ ਜਿਹਾ ਬੂਸਟ ਮਿਲੇ। ਤੂੰ ਕਹਿੰਦਾ ਸਾਹ ਜੀ ਵਾਕਈ ਤੁਸੀਂ ਤੇ ਲੋ ਸਹੀ ਗੱਲ ਆ, ਮੈਂ ਇਦਾਂ ਹੀ ਕਰਦਾ। ਉਹ ਵੀ ਤੇਰੀ ਹੈਲਪ ਆ, ਤੇਰਾ ਮੁਹੱਬਤ ਆ, ਤੇਰੇ ਨਾਲ ਯਾਰੀ ਦੋਸਤੀ, ਲੇਕਿਨ ਉਹ 'ਚ ਪੈਸਾ ਨਹੀਂ ਹੋਊਗਾ। ਨਾ ਤੂੰ ਮੇਰੇ ਕੋਲ ਮੰਗਿਆ ਨਾ ਮੈਂ ਤੈਨੂੰ ਦਿੱਤਾ। ਹੌਸਲਾ ਦੇਣਾ। ਹੌਸਲਾ ਦੇਣਾ ਕਿਸੇ ਨੂੰ, ਲੇਕਿਨ ਉਹਨੂੰ ਬੈਠਣ ਨੂੰ ਮੁਸੀਬਤ ਪਾਤੀ, ਲਾਹੌਰ ਜਾਣਾ ਕਰਾਇਆ। ਲੇਕਿਨ ਗੱਲ ਇਹ ਆ ਉੱਥੇ ਤੱਕ ਹੌਸਲਾ। ਹਾਂਜੀ ਅੱਗੋਂ ਮੈਂ ਫੈਸਲ ਕੋ ਜਾਵਾਂ, ਫੈਸਲ ਕੋ ਸਾਜ ਇੱਕ ਬੰਦੇ ਦਾ 2.5 ਲੱਖ ਦੇਣਾ, ਮੈਂ ਉਸ ਵਜ੍ਹਾ ਤੋਂ ਪਰੇਸ਼ਾਨ ਹਾਂ ਤੁਸੀਂ ਤੇ ਮੈਂ ਹਰਾਮਦਾ ਹਾਂ ਅਗਲਾ 1 ਮਿੰਟ ਵੀ ਉੱਥੇ ਬੈਠਾ, ਜਿਹੜਾ ਮੈਨੂੰ ਅੱਧਾ ਘੰਟਾ ਸਮਝਾਇਆ ਪੈਸੇ ਤੋਂ ਬਗੈਰ। ਉਹਨੇ ਕਹਿਣਾ ਹੌਸਲਾ ਤੇ ਦੇਤਾ, ਕਿਤੇ 25,000 ਰੁਪਏ ਵੀ ਕਰ ਹਾਂ। ਦੇ। ਆਪ ਹੌਸਲੇ ਚਾਹ ਕੇ ਅਗਲੇ ਦਾ ਤੋੜ ਦੇਣਾ ਹੌਸਲਾ। ਨਹੀਂ ਪੈਸੇ ਤੋਂ ਬਗੈਰ ਵੀ ਬੜੇ, ਲੇਕਿਨ ਮੈਂ ਕਹਿੰਦਾ ਮੋਸਟਲੀ ਇਹ ਨਾ ਸਮਝੋ ਕਿ ਟੋਟਲ 100% ਹੀ ਨਹੀਂ ਜ਼ਿਆਦਾ 95% ਜ਼ਿਆਦਾ। ਤੁਸੀਂ ਕਿਸੇ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ, ਪੈਸਾ ਤੁਸੀਂ ਬੀਵੀ ਨੂੰ ਖੁਸ਼ ਕਰਨਾ, ਉਹਨੂੰ ਕੋਈ ਚੀਜ਼ ਲੈ ਕੇ ਦੇਣੀ। ਤੁਸੀਂ ਡਾਂਸ ਦੇਖਣਾ ਤੇ ਪੈਸਾ ਆ। ਯਾਰ ਅੱਜ ਤੇਰਾ ਇਹ ਬੜਾ ਐਂ ਚ ਥੱਲੇ ਹੋ ਰਿਹਾ ਤੇਰਾ। ਸਟੈਪ 2 ਸਟੈਪ ਹੋ ਗਏ ਨਾ ਉੱਧਰ। ਇਸ ਤਰ੍ਹਾਂ ਹੀ। ਲੇਕਿਨ ਉਸਤਾਦ ਜੀ ਪੈਸਾ ਵਾਕਈ ਬਹੁਤ ਜ਼ਰੂਰੀ ਹੈ। ਮੈਂ 2 ਕਰਜ਼ੇ ਲਾਣੇ ਹੈਗੇ ਨੇ, ਬਹੁਤ ਵੱਡੇ ਕਰਜ਼ੇ ਮੇਰੇ ਤੇ। ਦੂਸਰੇ ਨੰਬਰ ਤੇ ਸੁਹੇਲ ਸਾਹਿਬ ਨੇ ਪਰੇਸ਼ਾਨ ਕੀਤਾ, ਕਹਿੰਦਾ ਮੈਂ ਪ੍ਰੋਡਕਸ਼ਨ ਹਾਊਸ ਬਣਾਉਣਾ। ਚਲੋ ਠੀਕ ਹੈ। ਹਾਂਜੀ ਮੈਂ ਉਹਨੂੰ ਕਿ ਆ ਲੈ ਲਾ, ਕਿਹੜਾ? ਚੱਲਦਾ ਦੇ ਦਿੰਦੇ ਇਹਨੂੰ। ਨਹੀਂ ਉਸਤਾਦ ਜੀ ਤੁਸੀਂ ਹੈਗੇ ਹੋ, ਤੁਹਾਨੂੰ ਕਦੇ ਵੀ ਨਹੀਂ ਆ ਲੈ ਲਵੇ, ਸਾਡੇ ਕੋਲ ਲੈ ਲਵੇ, ਸਾਨੂੰ ਦਵੇ ਕਿੰਨੇ ਪੈਸੇ ਦੇਣੇ। ਸਾਡੇ ਨਵੇਂ ਸ਼ੋਅ ਆਉਣ ਰਹੇ ਆ, ਕਿਉਂ ਬੜੇਗਾ ਹਾਂ ਲੈ ਲਵੇ, ਆ ਲੈ ਲਵੇ ਚਲਾ ਲਵੇ ਆਪਣੇ ਆਰਟਿਸਟ ਲੈ ਲਵੇ, ਇਧਰ ਪੋਮੇ ਨੂੰ ਭਾਲ ਲਵੇ, ਇਧਰ ਕੁੱਕੂ ਨੂੰ, ਇਧਰ ਮਾਨੇ ਨੂੰ, ਇਧਰ ਨੰਨੇ ਨੂੰ ਬਾ ਕੇ ਤੇ ਆਪ ਵਿੱਚ ਬੈਕ ਕਰ ਲਵੇ ਸ਼ੂਟ। ਨਹੀਂ ਨਾ ਉਸਤਾਦ, ਸੈੱਟ ਵੀ ਲੱਗਾ ਰਹਿੰਦਾ, ਮੇਰੇ ਨਾਲ ਆ ਕੇ ਗੱਲ ਕਰੇ ਕਿਦਾਂ। ਔਰ ਆਰਟਿਸਟ ਮੈਂ ਉਹਨੂੰ ਵੈਸੇ ਹੀ ਨਾ ਵੜ ਦੇਵਾਂਗਾ। ਮੇਰੇ ਉਸਤਾਦ ਦੇ ਸਾਹਮਣੇ ਵੀ ਉਹ ਖਲੋ ਜੇ ਆ ਕੇ, ਮੇਰੇ ਉਸਤਾਦ ਦੇ ਬਰਾਬਰ ਵੀ ਹੋ ਜੇ। ਮੈਂ ਉਹ ਵੈਸੇ ਹੀ ਬਹਿ ਕੇ ਸਿਰਫ ਇੰਨਾ ਵੀ ਕਿਸੇ ਸ਼ੋਅ 'ਚ ਕਹਿ ਦੇ ਟੀ ਟਾਈਮ ਮੈਂ ਖੁਸ਼ ਆਮਦੀ, ਤੇ ਮੈਂ ਤਾਂ ਵੈਸੇ ਹੀ ਵੜਦਾ। ਸਾਨੂੰ ਵੈਸੇ ਹੀ ਦੁਨੀਆ ਕਹਿੰਦੀ, ਹਾਏ ਹਾਏ ਕਿੰਨੀ ਦੁਨੀਆ ਆ ਕੇ ਕਹਿੰਦੀ ਉਹ ਸੀ ਉਹਨੂੰ ਕਿ ਸੁਹੇਲ ਸਾਹਿਬ ਮੈਂ ਕਿਹਾ ਸੋਚੀ ਵੀ ਨਾ, ਜਿਹੜਾ ਮੇਰੇ ਉਸਤਾਦ ਦਾ ਨਹੀਂ, ਸਾਡੀ ਟੀਮ ਦਾ ਨਹੀਂ ਬੇਟਾ, ਉਹ ਸਾਡੇ ਪੂਰੇ ਖਾਨਦਾਨ ਦਾ ਨਹੀਂ। ਮੈਂ ਆਪਣੇ ਪੁੱਤਰ ਨੂੰ ਵੜ ਦੇਵਾਂ। ਅੱਛਾ ਇਹਨਾਂ ਗੱਲਾਂ ਜਦੋਂ ਸਮਝ ਸੁਭਾ ਹੈ ਨਹੀਂ ਕਿ ਐਵੇਂ ਕਰਕੇ ਜਾਂਦੇ ਵੀ ਕਿਹੜੀਆਂ ਗੱਲਾਂ ਕਰਦੇ ਸਾਰੇ ਪੈਸੇ ਅਗਰਬਾਨਾ ਤੌਰ ਤੇ ਕਿਹਾ ਵਾ। ਨਾਲੇ ਜਿਹੜੇ ਉਹਨੇ 4 ਆਰਟਿਸਟ ਇਕੱਠੇ ਕਰਨੇ, ਕਿਸੇ ਨੇ ਮੋਟਰ ਖੋਲੀ ਹੋਣੀ ਹੈ, ਕਿਸੇ ਨੇ ਬਾਲ ਮੂੰਹ ਚ ਪਾਇਆ, ਵੱਡੀਆਂ ਬਾਲੀਆਂ ਪਾਈਆਂ, ਟੌਨਾਂ ਨਹੀਂ ਮਿਲਣਗੀਆਂ ਚਾਰਾਂ ਦੀਆਂ। ਨਹੀਂ ਤੁਸੀਂ ਜਿਹੜੀਆਂ ਇਹੀ ਤੇ ਗੁਲਦਸਤਾ ਹੁੰਦਾ। ਗੁਲਦਸਤਾ। ਹੁਣ ਤੂੰ ਵੇਖ ਨਾ, ਉਹ ਮੋਬਾਈਲਾਂ ਦਾ ਕੰਮ ਕਰਦਾ, ਤੂੰ ਸਮੋਸੀਆਂ ਵੇਚਦਾ ਸੀ ਉਹ ਲੂਮਾਂ ਤੇ, ਮੈਂ ਆਲਰੇਡੀ ਸੈੱਟ। ਨਹੀਂ, ਇੱਕ ਗੁਲਦਸਤਾ ਉਸਤਾਦ ਨੇ ਬਣਾਇਆ। ਰਚਾ ਹੁੰਦਾ ਨਾ, ਕਿਸੇ ਦੀ ਏਡੀ ਮੁੱਛਵਾ, ਕਿਸੇ ਨੇ 2 ਬੱਚੇ ਮਾਰੇ ਆ, ਕਿਸੇ ਨੇ ਕਤਲ ਕੀਤਾ, ਉਹ ਆਰਟਿਸਟ ਇਕੱਠੇ ਕੀਤੇ ਹੋਏ। ਤੂੰ ਆਲਰੇਡੀ ਸੈੱਟ ਨਹੀਂ ਸੀ, ਤੂੰ ਆਲਰੇਡੀ ਸੈੱਟ ਆ ਸੀ। ਸਹੀ ਗੱਲ। ਨਹੀਂ ਸਾਰੇ ਜਾਣੇ ਸੈੱਟ ਸੀ ਉਸਤਾਦ ਜੀ। ਉਹ ਸ਼ੁਕਰ। ਇਹ ਨਹੀਂ ਉਸਤਾਦ ਜੀ ਸਾਰੇ ਹੀ ਸੈੱਟ ਸੀਗੇ। ਮਿੱਠਾ ਮਾਸ਼ਾਅੱਲਾ 2.5 ਲੱਖ ਵਪਾਰੀ ਸਟਾਕ ਸੀਗਾ। ਐਕਸਚੇਂਜ ਸਮੋਸੀਆਂ ਉੱਥੇ 2.5 ਲੱਖ ਆਉਂਦੇ
यार बड़ी गल है मिठे वैसे। ਉਹ ਸੈਕਰੀਫਾਈਸਸ ਸਿੱਖੇ ਸਾਰੀ ਜ਼ਿੰਦਗੀ ਬਾਪੂ ਨੇ ਕਹੀ ਕੁਰਬਾਨੀ ਦੇ ਦੀ। ਹਾਂਜੀ ਫਿਰ ਨਹੀਂ ਫਿਰ ਸਮਝ ਆਇਆ ਕਿ ਹਰ ਮੈਂ ਫਿਰ ਐਗਰੀ ਕਰੋ ਨਾ ਕਿ ਹਰ ਜਗ੍ਹਾ ਤੇ ਪੈਸਾ ਜ਼ਰੂਰੀ ਹੈ। ਉਹ ਕਈ ਜਗ੍ਹਾ ਤੇ ਨਹੀਂ ਪੈਸਾ ਚਾਹੀਦਾ ਉਸਤਾਦ ਜੀ। ਮਸਲਨ ਮਸਲਨ ਕਿ ਇੱਕ ਬੰਦਾ ਕੋਮੇ ਚ ਗਿਆ ਉਹਨੂੰ ਪੈਸਾ ਚਾਹੀਦਾ, ਉਹ ਲੰਮਾ ਪਿਆ ਉਹਨੂੰ ਕਾਹਦਾ ਚਾਹੀਦਾ ਪੈਸਾ? ਨਹੀਂ ਹਾਂ ਚਾਹੀਦਾ। ਕਿੱਦਾਂ ਦੱਸੋ? ਉਹਦੇ ਨਾ ਉਹਨੇ ਖਾਣਾ, ਨਾ ਉਹਨੇ ਕੋਈ ਦੇਖਣਾ, ਨਾ ਉਹਨੇ ਕਿਤੇ ਲਾਉਣਾ। ਉਹ ਜਿਹੜਾ ਕੋਮੇ ਚ ਗਿਆ ਨਾ, ਹਾਂਜੀ। ਜਿਹੜਾ ਕੋਮੇ ਚ ਗਿਆ ਉਹਦੀ ਦਵਾਈ ਆ, ਉਹਦਾ ਟ੍ਰੀਟਮੈਂਟ, ਉਹਦੇ ਅੱਗੇ 3 ਬੰਦੇ ਖਲੋਤੇ, ਉਹ ਮੰਜੀ ਤੇ ਲੰਮੇ ਪਿਆ, ਉਹ ਇੱਕ ਘਰ ਦੇ ਵਿੱਚ ਆ, ਉਹਦੇ ਪੱਖਾ ਚੱਲਣ ਦਿਆ। ਜਿੱਥੇ ਕੋਮੇ ਤੇ ਪਿਆ ਉੱਥੇ ਏਸੀ ਨਹੀਂ ਲਾਉਣਾ, ਨਹੀਂ ਜਿੱਥੇ ਤਾਂ ਕੋਮੇ ਤੇ ਪਿਆ ਉੱਥੇ ਪੱਖਾ ਨਹੀਂ ਚੱਲਣਾ, ਲੌਜੀਕ ਸਮਝਣਾ ਸਾਜ, ਉਹਨੂੰ ਕੀ ਪੈਸਾ ਨਹੀਂ ਲੱਗਣ ਦਿਆ ਉਹਦੇ ਤੇ। ਉਹਦੇ ਤੇ ਹੀ ਲੱਗਣ ਦੇ। ਜਦੋਂ ਏਸੀ ਦੀ ਫੀਲ ਨਹੀਂ ਲੈ ਰਿਹਾ, ਏਸੀ ਦੇ ਮਜ਼ੇ ਨਹੀਂ ਲੈ ਰਿਹਾ ਉਹ ਕੋਮੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਮਰ ਗਿਆ, ਉਹ ਲੈ ਰਿਹਾ ਹੁੰਦਾ ਫੀਲ। ਉਸਤਾਦ ਜੀ ਅੱਛਾ ਤੇਰਾ ਅੱਛਾ ਮੇਰੇ ਨਹੀਂ ਮੇਰੀ ਗੱਲ ਸੁਣ, ਤੂੰ ਤੇਰਾ ਕੋਈ ਪਿਆ ਹੋਵੇ ਕੋਮੇ ਦੇ ਵਿੱਚ ਹੈ, ਤੇਰੀ ਬੁੱਢੀ ਕੋਮੇ ਚ ਗਈ ਹੋਵੇ, ਕੋਮੇ ਚ ਗਈ ਕਦੀ ਤੇਰੀ ਬੁੱਢੀ? ਨਹੀਂ ਜੀ, ਮੈਂ ਆਪ ਵੇਖਿਆ ਉਹਨੂੰ। ਨਹੀਂ ਕਿਚਨ ਚ ਜਾਂਦੀ ਹੈ ਰੋਟੀ ਰੋਟੀ ਪਕਾਉਣ, ਉਦਾਂ ਕਿਤੇ ਨਹੀਂ ਜਾਂਦੀ। ਕਹਿੰਦਾ ਮੈਂ ਆਪ ਵੇਖਿਆ ਨੂੰ 2 ਵਾਰੀ ਕੋਮੇ ਚ ਤੇਰੀ ਬੁੱਢੀ ਗਈ ਹੋਵੇ, ਫੁੱਲ ਗਰਮੀ ਪੈ ਰਹੀ ਹੋਵੇ, ਤੂੰ ਪੱਖਾ ਬੰਦ ਕਰ ਦੇਗਾ ਕਿ ਇਹਨੂੰ ਕਿਹੜਾ ਲੋੜ ਹੈ ਤੇ ਕੋਮੇ ਚ ਕਿ ਚਲਾਏਗਾ? ਤੇ ਆਪ ਨਹੀਂ ਚਲਾਵਾਂਗਾ ਉਸਤਾਦ ਜੀ ਵੈਸੇ ਆਹ ਸਵਾਲ ਕੈਸਾ ਵਾ? ਬੰਦਾ ਕੋਮੇ ਚ ਹੋਵੇ ਪੱਕਾ ਬੰਦ ਕਰ ਕਿ ਆਓ ਆਹੋ ਇਹ ਤਾਂ ਕੋਮੇ ਚ ਆ ਯਾਰ, ਇਹਨੂੰ ਬੰਦ ਕਰ। ਉਹਨੇ ਕਿਹੜਾ ਕਹਿਣਾ ਮੈਨੂੰ ਗਰਮੀ ਲੱਗਣ ਦੀ? ਜਿਹੜਾ ਕੈਸੀ ਗੱਲ ਹੈ ਯਾਰ। ਆਹੋ ਤੇ ਆਓ ਤੇ ਮੈਂ ਵੀ ਇਹੀ ਕਿਹਾ ਵੀ ਪੱਖਾ ਬੰਦ ਕਰ ਦੂੰ, ਉਹਨੂੰ ਲੋੜ ਹੀ ਨਹੀਂ ਸਾਜ ਜੀ। ਉਹ ਯਾਰ ਮੈਂ ਦੱਸ- ਲੋੜ ਹੀ ਨਹੀਂ ਹੈ। ਜੀ ਉਹਨੇ ਦੱਸਤਾ ਕਿ ਨਹੀਂ ਪੈਸਾ ਚਾਹੀਦਾ ਵਾ। ਨਹੀਂ ਨਹੀਂ ਜਦੋਂ ਵੈਸੇ ਬੇਗਮ ਆ ਕੇ ਤੁਹਾਨੂੰ ਕਹੇ ਰਾਤ ਨੂੰ ਕਿ ਸਰਤਾਜ ਤੁਸੀਂ ਲੰਮੇ ਪਓ, ਮੈਂ ਤੁਹਾਡਾ ਸਿਰ ਘੁੱਟਦੀਆਂ, ਤੁਹਾਡੇ ਬਾਜ਼ੂ ਘੁੱਟਦੀਆਂ, ਪੈਰ ਘੁੱਟਦੀਆਂ, ਤੁਹਾਨੂੰ ਖਾਣਾ ਖਵਾਵੇ ਆਪਣੇ ਅੰਦਰ। ਠੀਕ ਹੈ। ਉਹ ਵੀ ਬੇਲੋਸ। ਹਾਂਜੀ ਠੀਕ ਆ। ਉੱਥੇ ਪੈਸਾ ਨਹੀਂ ਹਾਂ। ਤੁਹਾਡੀਆਂ ਲੱਤਾਂ ਘੁੱਟਦੀਆਂ, ਤੁਹਾਡੇ ਪੈਰ ਘੁੱਟਦੀਆਂ, ਤੁਹਾਨੂੰ ਖਾਣਾ ਖਵਾਉਣੀ, ਖਾਣਾ ਪੈਸਿਆਂ ਦਾ ਨਹੀਂ ਹੁੰਦਾ। ਅੱਛਾ ਉਹ ਤੇਰੇ ਪੈਸਿਆਂ ਦਾ ਹੀ ਆ ਗਿਆ ਨਾ। ਅੱਛਾ ਹੁਣ ਤੂੰ 15 ਦਿਨ ਬੁੱਢੀ ਨੂੰ ਸਵੇਰੇ ਘਰ ਪੈਸੇ ਨਹੀਂ ਦੇ ਕੇ ਜਾਣੇ। 15 ਤੇ ਮੈਂ ਬਹੁਤ ਕਹਤੇ, ਤੂੰ ਦੇਖੀ ਬੁਲਾ ਕੇ ਕਹਿੰਦੀ ਸਰਕਾਰ ਮੈਂ ਤੁਹਾਡੀਆਂ ਲੱਤਾਂ ਘੁੱਟਦੀਆਂ, ਉਹਨੇ ਕਹਿਣਾ ਸਰਕਾਰ ਮੈਂ ਹੁਣ ਪੈਸੇ ਦਿੰਦੇ ਕਿ ਮੈਂ ਤੁਹਾਡਾ ਗਲਾ ਘੁੱਟਦੀ ਆ ਫਿਰ ਸੀ ਮੈਂ ਹੁਣ 2 ਮਹੀਨੇ ਨਹੀਂ ਪੈਸੇ ਦਿੰਦਾ ਘਰ, ਹੈ 2 ਮਹੀਨੇ ਨਹੀਂ ਪੈਸੇ ਤੇ ਘਰ। ਉਹਨੂੰ ਟੈਨਸ਼ਨ ਵੀ ਕੋਈ ਉਹਨੂੰ ਨਹੀਂ। ਪੁੱਛ ਕੇ ਵੇਖ। ਹਾਂ ਯਾਰ ਮੇਰਾ ਇਹਨੂੰ ਕਿੰਨਾ ਨੌਲੇਜ ਆ। ਤੈਨੂੰ ਪਤਾ ਨਹੀਂ ਉਹਦੀ ਬੁੱਢੀ ਪਿੱਛੇ ਕਿੰਨੇ ਹੱਥ ਆ? ਤੇਰੀ ਸੋਚ ਆ ਭਾਈ, ਕੀ ਹੋ ਗਿਆ ਤੈਨੂੰ? ਉਹਦੇ ਭਰਾ ਹੀ ਬੜਾ ਸਪੋਰਟ ਕਰਦੇ ਉਹਨੂੰ ਭਾਈ। ਸਾਡੀ ਭੈਣ ਆ ਅਲਹਮਦੁਲਿਲਾ। ਉਹਦੇ ਨਾਲੇ ਭਰਾ ਕੀ ਟਾਈਮ ਕਰਨ ਆਇਆ। ਕਹਿੰਦਾ ਤੈਨੂੰ ਕੀ ਪਤਾ ਉਹਦੇ ਪਿੱਛੇ ਕਿੰਨੇ ਹੱਥ। ਆਹੋ ਤੇ ਅਸੀਂ ਭਰਾ ਹੀ ਆ ਸਾਜ, ਸਾਡੀ ਭੈਣ ਆ। ਹਾਂਜੀ ਦੱਸੋ ਜੀ। ਸਰ ਮੋਟਰਸਾਈਕਲ ਤੇ ਇੱਕ ਬੰਦਾ ਜਾ ਰਿਹਾ, ਬਸ ਮੋਟਰਸਾਈਕਲ ਚੋਂ ਪੈਟਰੋਲ ਮੁੱਕ ਗਿਆ। ਇੱਕ ਬੰਦਾ ਉਹਨੂੰ ਕਹਿੰਦਾ ਯਾਰ ਚੱਲ ਮੈਂ ਧੱਕਾ ਲਾ ਦਿੰਦਾ, ਲਾ ਦੇਣਾ ਉਹਨੂੰ ਜੀਟੀਐਸ ਤੱਕ ਛੱਡਾ ਵੀ ਕਿਸੇ ਦਾ ਕੋਈ ਪੈਸਾ। ਧੱਕਾ ਲਾ ਕੇ ਜੀਟੀਐਸ ਤੱਕਾ ਤੋਂ ਛੱਡ ਆਵੇ ਉਹ। ਇਨਸਾਨੀਅਤ ਵਾਹ ਵਾਹ ਵਾਹ। ਹਾਂ ਸਹੀ ਹੈ। ਇਨਸਾਨੀਅਤ ਹੀ ਹੈ। ਸਹੀ ਗੱਲ। ਹੁਣ ਤੁਸੀਂ ਕਹਿੰਦੇ ਇੱਕ ਮਿਸਾਲ ਆ ਤੇ ਹੁਣ। ਉਹ ਜਿਹੜਾ ਧੱਕਾ ਲਾ ਕੇ ਜਦੋਂ ਉੱਥੇ ਖਿਲਾਰੂਗਾ ਉਹਨੂੰ ਕਹੂਗਾ ਨਹੀਂ ਯਾਰ ਆ ਜਾ ਚਾਹ ਪੀੜਾ, ਪਾਣੀ ਪੀ ਲੈ, ਮੈਂ ਤੈਨੂੰ ਬੋਤਲ ਪਿਆ ਦਿੰਦਾ। ਨਹੀਂ ਉਹ ਕਵੇ ਉਹ ਵੀ ਅੱਗੋਂ ਬਤੀਤ ਨਹੀਂ ਜਾਵੇ ਆਪਣਾ ਕੰਮ ਕਰੇ। ਇੱਥੋਂ ਜਾਨੀ ਕਿ ਉਹ ਜੀਟੀਐਸ ਤੱਕ ਧੱਕਾ ਲਾਉਂਦਾ ਜਾਵੇ। ਨਹੀਂ ਬਾਕੀ ਸਹੀ ਗੱਲ ਆ, ਉਹਦੀ ਗੱਲ ਸਹੀ ਆ। ਇੱਕ ਮਿਸਾਲ ਆ, ਤੁਸੀਂ ਗਲੀ 'ਚ ਨਿਕਲਿਓ, ਬੱਚੇ ਕ੍ਰਿਕਟ ਖੇਡੇ, ਤੁਸੀਂ ਕਹੇ ਯਾਰ ਬੱਚੇ 4-5 ਛਾਟਾ ਖਲਾਈ, 4-5 ਛਾਟਾ ਖੇਡੀਆਂ, ਝਾਟਾ ਨਿਕਲ ਗਏ। ਹਾਂਜੀ ਤੇ ਉਹ ਬੱਲਾ ਜਿਹੜਾ ਪੈਸਿਆਂ ਦਾ ਵਾ, ਉਹਦੀਆਂ ਤੂੰ ਛਾਟਾ ਠੇਚਾ ਗੇਂਦ ਜਾ ਰਹੀ ਉਹ ਵੀ 900 ਰੁਪਏ ਦੀ ਹੈ। ਪ੍ਰੋਡਕਟ ਨਾ ਪਾ ਵਿੱਚ। ਮੈਂ ਕਹਿ ਇਧਰੋਂ ਸਿੱਖ ਉਹ ਜਿਹੜਾ ਤੂੰ ਬੱਲਾ ਮੁੱਠ ਫੜੀ ਅੱਜ, ਉਹ ਪੈਸੇ ਦੀ ਨਹੀਂ, ਉਹਦੇ ਪੈਸੇ ਲੱਗੇ ਛੱਡਦਾ। ਜਿਹਦੇ ਵੀ ਲੱਗੇ ਦੋਵਾਂ ਦੇ ਤਲਕ ਚ ਪੈਸਾ ਤਾਂ ਹੈਗਾ ਨਾ। ਹਾਂ ਸੱਚੀ ਗੱਲ ਯਾਦ ਆਈ, ਤੁਸੀਂ ਇਹ ਤੁਰੇ ਜਾਣ ਰਹੇ ਹੋ, ਗੇਟ ਵਾਲੀ ਐਲਸੀਡੀ ਤੇ ਹਲਕਾ ਡਰਾਮਾ ਦੇਖ ਕੇ ਫੇਰ ਚਲੇ ਜਾਂਦੇ। ਹਾਂ ਤੂੰ ਐਲਸੀਡੀ ਕਿੱਥੋਂ ਆਈ ਹੈ? ਪੈਸੇ ਲਗਾ ਉੱਤੇ। ਤੇ ਅਗਰ ਤੂੰ ਐਲਸੀਡੀ ਇਸ ਹਿਸਾਬ ਨਾਲ- ਅਗਰ ਐਲਸੀਡੀ ਵੇਚਦਾ, ਤੂੰ ਅੱਗੋਂ ਵੈਗਨ ਚ ਵੱਜਾ ਤੇ ਵੈਗਨ ਦਾ ਨੁਕਸਾਨ ਹੋਇਆ, ਵੈਗਨ ਠੀਕ ਕਰਾਉਣ ਦੇ ਪੈਸੇ ਲੱਗਣੇ, ਤੂੰ ਹਸਪਤਾਲ ਜਾਣਾ, ਉੱਥੇ ਫੇਰ ਤੇਰੇ ਪੈਸੇ ਲੱਗਣੇ। ਪੈਸੇ ਲੱਗਣੇ। ਐਲਸੀਡੀ ਲੈਦਾ ਪੈਸਿਆਂ ਦੀ ਲੱਗੀ। ਤੁਸੀਂ ਗਲੀ 'ਚ ਜਾਣ ਰਹੇ ਹੋ, ਇੰਜ ਕਰਕੇ ਇੱਕ ਬੰਦਾ ਡੀ ਸਹੀ ਕਰ ਰਿਹਾ, ਤੁਸੀਂ ਉਹਨੂੰ ਕਹਿੰਦੇ ਉਤਲੀ ਡੀ 'ਚ ਨੁਕਸ ਨਾਂਗੇ ਵਿੱਚ ਕੋਈ ਪੈਸਾ ਲੱਗਾ। ਨਹੀਂ ਇਹਦੀ ਕਿਹੜੀ ਗੱਲ ਆ? ਲੇਕਿਨ ਇਹ ਨਹੀਂ ਕੋਈ ਗੱਲ ਦੱਸ, ਕੋਈ ਤਲਕ ਚ ਰਿਸ਼ਤੇ ਨਿਭਾਉਣ ਚ ਗੱਲ ਹੁੰਦੀ ਆ ਕਿ ਰਿਸ਼ਤੇ ਨਿਭਾਉਣ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਦੋਸਤ, ਬੀਵੀ, ਮਾਂ, ਬਾਪ, ਬੱਚੇ, ਰਿਸ਼ਤੇਦਾਰ, ਉਹਨਾਂ ਦੇ ਵਿੱਚ ਪੈਸੇ ਤੋਂ ਬਗੈਰ ਦੱਸ। ਇੱਕ ਰਿਸ਼ਤਾ ਬੇਲੌਸ ਹੈਗਾ ਵਾ। ਹਾਂ ਜਿਹੜੀ ਦੁਲਹਨ ਦੇ ਨਾਲ ਔਰਤ ਨਹੀਂ ਆਉਂਦੀ, ਉਹਨੂੰ ਕੋਈ ਲਾਲਚ ਨਹੀਂ ਹੁੰਦਾ, ਉਹ ਬੇਲੌਸ ਹੁੰਦਾ। ਸੱਕੇ ਜਾਵਾਂਗੇ। ਉਹਨੂੰ ਕੋਈ ਲਾਲਚ ਨਹੀਂ ਕਿ ਮੈਂ ਪੈਸੇ ਲੈਣੇ ਜਾਂ ਜਿੱਡਾ ਮਹਿੰਗਾ ਸੂਟ ਉਹਨੂੰ ਮਿਲਦਾ ਤੇਰੀ ਨਹੀਂ ਮਿਲਦਾ, ਉਹ ਉਹ ਬੇਲੌਸ ਸੂਟ ਉਹ ਮਿਲਦੇ ਬੇਟਾ ਉਹਨੂੰ ਧੋਰਮੇ ਮਿਲਦੇ, ਉਹਨੂੰ ਪੈਸੇ ਮਿਲਦੇ, ਉਹਨੂੰ ਸੂਟ ਮਿਲਦਾ, ਉਹਨੂੰ ਸਕੂਨ ਮਿਲਦਾ। ਹਾਂਜੀ ਹੋਰ ਉਸਤਾਦ ਜੀ ਉਹ 20 ਲੱਖ ਵਾਲੇ ਵਿਆਹ ਤੇ ਆਈ ਹੋਈ ਹੈ ਜਿਹਦੇ ਤੇ 20 ਲੱਖ ਲੱਗ ਗਏ। ਜੀ ਲੇਕਿਨ ਮੈਂ ਉਹਦੀ ਅੱਖਾਂ ਦਾ ਲਾਲਚ ਨਹੀਂ ਦੇਖਿਆ, ਮੁਖਲਸ ਦੇਖੀ ਹੈ ਮੈਂ ਭਾਈ। ਉਸਤਾਦ ਜੀ ਪੈਸੇ ਤੋਂ ਬਗੈਰ ਗੱਲ ਕਰਦੇ, ਮੈਂ ਤੁਹਾਨੂੰ ਦੱਸਦਾ ਇੱਕ ਜਗ੍ਹਾ ਤੇ ਨਹੀਂ ਹੈ। ਹਾਂ ਸੱਚੀ ਮੁੰਡੀ ਉਸਤਾਦ ਜੀ, ਇੱਕ ਜਗ੍ਹਾ ਤੇ ਪੈਸੇ ਦੀ ਲੋੜ ਨਹੀਂ ਹੈ। ਕਿੱਥੇ? ਜਦੋਂ ਬੇਟਾ ਆਪਣੀ ਕਿਸੇ ਪ੍ਰਦੇਸ਼ 'ਚ ਜਾਂਦਾ ਜਾਂ ਕਿਸੇ ਜਗ੍ਹਾ ਤੇ ਜਾਂਦਾ ਤੇ ਪਿਓ ਕਹਿੰਦਾ ਪੁੱਤਰ ਕੋਈ ਸ਼ਾਇਦ ਨਹੀਂ ਚਾਹੀਦੀ, ਕੋਈ ਪੈਸਾ ਧੇਲਾ ਤਾਂ ਨਹੀਂ ਚਾਹੀਦਾ, ਉਹ ਕਹਿੰਦਾ ਨਹੀਂ ਅੱਬਾ ਜੀ ਸ਼ੁਕਰ ਹੈ। ਤੇ ਪ੍ਰਦੇਸ਼ ਕਿੱਦਾਂ ਗਿਆ ਉਹ? ਪ੍ਰਦੇਸ਼ ਦੇ ਪੈਸੇ ਕਿੰਨੇ ਲਾਏ? ਨਹੀਂ ਇਹ ਆਪਣੇ ਨਾਲ ਦੀ ਗਲੀ 'ਚ ਉਹਨੇ ਜਾਣਾ ਸੀ ਹੈ
ਉਸਤਾਦ ਜੀ ਉਹਨੇ ਕਿਹਾ ਅੱਬੇ ਉਹਨੇ ਕਿਹਾ ਲੈ ਪੁੱਤਰ ਪੈਸੇ ਰੱਖ ਲੈ, ਕਹਿੰਦਾ ਨਹੀਂ ਅੱਬਾ ਜੀ ਉਹ ਯਾਰ ਤੁਸੀਂ ਕਰਦੇ ਪਏ ਆ ਇੱਕ ਮੌਕੇ ਦੀ ਗੱਲ ਜਿਹੜੀ 10 ਮਿੰਟ ਦੀ, ਮੈਂ ਰਿਸ਼ਤੇ ਨਿਭਾਉਣ ਦੀ ਗੱਲ ਕਰਦਾ ਪਿਆ। ਹਾਂਜੀ ਹੁਣ ਦੇਖੋ ਉਸਤਾਦ ਜੀ, ਰਿਸ਼ਤੇ ਨਿਭਾਉਣ ਦੀ ਗੱਲ ਆ ਗਈ ਹੈ ਨਾ, ਰਿਸ਼ਤਾ ਵਾਲਦ ਦਾ ਤੁਹਾਡਾ ਅੰਦਰ ਹਬਸ ਵਾਲੇ ਕਮਰੇ 'ਚ ਪਿਆ। ਹਾਂ ਤੁਸੀਂ ਉਹਨੂੰ ਖੁਸ਼ ਕਰਨ ਲਈ ਕਹਿੰਦੇ ਅੱਬਾ ਜੀ ਲਿਆਓ ਮੈਂ ਤੁਹਾਡੀ ਮੰਜੀ ਉੱਤੇ ਛੱਡਾਂ, ਛੱਡਿਆ ਹਾਂ ਉਹ ਹਵਾ 'ਚ ਖੁੱਲੀ 'ਚ ਹੋ ਗਿਆ, ਰਿਸ਼ਤਾ ਵੀ ਖੁਸ਼, ਪੈਸਾ ਵੀ ਕੋਈ ਨਹੀਂ ਲੱਗਾ। ਕਹਿੰਦਾ ਵੀ ਕੋਈ ਹੁਣ ਮੰਜੀ ਕਹੋ ਕਿ ਇਹਨਾਂ ਦੀ ਆਈ ਹੈ ਪੈਸਾ, ਨਹੀਂ ਇਹੀ ਕਹੋਗੇ ਨਾ ਹੁਣ। क्या ਮੰਜੀ ਆਪਣੀ ਲੈ ਕੇ ਆਇਆ ਸੀ। ਨਹੀਂ ਆਪਣੇ ਆਪ ਦਾ ਸਾਥ ਹੀ ਕਰ ਸਕਦੇ ਨਾ ਗੱਲ, ਰਿਸ਼ਤੇਦਾਰੀ ਤੋਂ ਇਲਾਵਾ ਵੀ ਆਪਣੇ ਆਪ ਤੇ ਪੈਸੇ ਜਿਹੜਾ ਬੰਦਾ ਲਾਉਂਦਾ। ਤੂੰ ਆਪਣੇ ਆਪ ਤੇ ਵੀ ਪੈਸੇ ਤੋਂ ਬਗੈਰ ਨਹੀਂ ਜੀ ਸਕਦਾ, ਇੱਕ ਹਫ਼ਤਾ ਨਹੀਂ ਜੀ ਸਕਦਾ ਮੈਂ ਤਾਂ ਹੁੰਦਾ। ਪੈਸੇ ਲਾਉਣ ਤੋਂ ਬਗੈਰ। ਇੱਕ ਮਿੰਟ ਮੇਰੀ ਗੱਲ ਸੁਣੋ, ਬੰਦਾ ਸੁੱਤਾ ਵਾ ਹੂੰ। ਖਾਬ 'ਚ ਯੂਰਪ ਫਿਰਨ ਦਿਆ, ਹੂੰ ਕਿਦਾਂ ਪੈਸਾ ਲੱਗਾ ਉਹਦਾ ਓਏ, ਸਵਿਟਜ਼ਰਲੈਂਡ ਫਿਰੇ, ਅਮਰੀਕਾ ਤੂੰ ਸਾਲਿਆ ਫਿਰੇ। ਯਾਰ ਲੈ ਲੌਜੀਕਲੀ ਗੱਲ ਤਾਂ ਸਾਰੀ ਜਦੋਂ ਤੂੰ ਸੁੱਤਾ ਪਿਆ ਤੇਰੇ ਉੱਤੇ ਪੱਖਾ ਚੱਲਣ ਦੇ, ਨਹੀਂ ਬੈੱਡ ਤੇ ਪਿਆ ਕਿ ਥੱਲੇ ਮੈਂ ਥੱਲੇ ਜ਼ਮੀਨ ਤੇ ਪਿਆ ਉਹ ਕਿੰਨੇ ਦੀ ਮਤਲਬ ਹੈ? ਕੋਈ ਯਾਰ ਆਹ ਨਹੀਂ ਗੱਲ ਯਾਰ ਇਹ ਨਹੀਂ ਗੱਲ। लेकिन उस्ताद जी एक बंदा ऐसा है, मैं सच्ची मुझ में चश्मदीद गवाह उन्होंने पैसा नहीं चाहिए। ਕਿਧਰ कादर खान साहब उन्हें शक्ति कपूर ने कहा कि उठाओ अपनी जी कमाई और दफा हो जाओ, मुझे नहीं चाहिए पैसा। ਨਹੀਂ ਨਹੀਂ ਹਾਜੀ ਸਾਹਿਬ ਦੇ ਜਵਾਈ ਨੂੰ ਵੀ ਪੈਸਾ ਨਹੀਂ ਚਾਹੀਦਾ, ਉਹਨੇ ਬੜੀ ਵਾਰੀ ਚੈੱਕ ਦਿੱਤਾ, ਉਹਨੇ ਕਿਹਾ ਨਹੀਂ ਲੈਣਾ। ਲੇਕਿਨ ਉਸਤਾਦ ਜੀ, ਅੱਜ ਕਰਕੇ ਤੁਸੀਂ ਜਾਣਦੇ ਹੋ ਹਮਾਮ ਤੋਂ ਤੁਹਾਡਾ ਗੁਜ਼ਰ ਹੋਇਆ, ਤੁਸੀਂ ਹਮਾਮ ਨਾਲ ਯਾਰਾ ਦੇਖ ਕੇ ਉਸ ਦਾ ਟਾਈਮ ਮਾੜਾ ਜਿਹਾ ਐਸੇ ਫ੍ਰੀ ਲਵਾ ਕੇ ਚਲੇ ਗਏ, ਇਹ 'ਚ ਪੈਸੇ ਕੋਈ ਲਾਉਣਾ ਤਾਂ ਕੋਈ ਨਹੀਂ ਹੈਗਾ ਪਿਆ, क्या बात है यार, क्या ਅੱਛਾ ਠੀਕ ਆ। ਤਾਂ ਫ੍ਰੀ ਲਾਤਾ ਉਹਨੇ। ਅਗਲੀ ਵਾਰੀ ਫੇਰ ਤੂੰ ਗਿਆ ਯਾਰ ਅਦਰਾ ਉਸਰਾ ਲਾ ਦੀ, ਵਾਲ ਵੱਧ ਕੇ ਕੱਟ ਦੇ। ਤੀਜੀ ਵਾਰੀ ਫੇਰ ਗਿਆ, ਚੌਥੀ ਵਾਰੀ ਉਹਨੇ ਕਹਿਣਾ ਨਿਕਲੋ ਬਾਹਰ। ਨਹੀਂ ਅਗਲੀ ਵਾਰੀ ਅਗਲੇ ਹਮਾਮ ਲੱਗ ਜਾਓ। ਹਾਂ ਇਦਾਂ ਹੀ ਕਰਦੇ ਨਾ, ਉਹ ਪੰਜਾਂ ਛਿਆਂ ਤੋਂ ਬਾਅਦ ਤੂੰ ਮਸ਼ਹੂਰ ਹੋ ਜਾਣਾ ਮਹੱਲੇ ਫਿਰ 'ਚ। ਤੇ ਮਹੱਲੇ 'ਚ ਮਸ਼ਹੂਰ ਹੋ ਜਾ। ਨਹੀਂ ਨਹੀਂ ਗੰਦਾ ਹੋਏਗਾ ਤੂੰ। ਇਹ ਲੌਜਿਕ ਨਹੀਂ ਪੜੀ, ਦਲਾਲੀ ਆਈ नहीं नहीं भाई कई पैसा नहीं, भैया सईद उन्हें दिते पैसे ਭਾਈ ਉਹ ਸਹੀ ਲੈ कि 50 मिलियन ले लो, कहना मैं 2% की लोगों के लिए मैं 50 मिलियन मैं नहीं। नहीं लिया, उन्हें पैसा नहीं चाहिए। ਪਿੱਛੇ ਇਹ ਪਿੱਛੇ ਉਹ 2% ਦੀ ਔਰਤ ਆ, ਮੈਂ ਸਿਰਫ 50 ਮਿਲੀਅਨ ਲੈ ਲਵਾਂ। ਪਿੱਛੇ ਭਾਈ ਫੈਸਲਾ ਕਰਿਆ ਕਹਿੰਦਾ ਭਾਈ ਅਸਲ ਮੇਰੀ ਗੱਲ ਕਰਾ ਦੇ। ਯਾਰ ਇਹ ਕੈਸੀ ਬਕਵਾਸ ਹੈ। ਨਹੀਂ ਪੈਸਾ ਮਤਲਬ ਇਹ ਕਿ ਨਿਭਾਉਣ ਵਾਸਤੇ, ਮੁਸਤਕਿਲ ਨਿਭਾਉਣ ਵਾਸਤੇ, ਇੱਕ ਅੱਧੀ ਚੀਜ਼ ਵਾਸਤੇ ਨਹੀਂ ਮੈਂ ਕਹਿ ਰਿਹਾ, ਕਦੀ ਵੀ ਇੱਕ 2 ਮਿੰਟ ਦੀ ਗੱਲ ਵਾਸਤੇ ਤੁਸੀਂ ਕਹੋ ਤੇ ਪੈਸਾ ਨਹੀਂ ਚਾਹੀਦਾ, ਇੰਜ ਦੀ ਨਹੀਂ ਗੱਲ। ਯਾਨੀ ਇੱਕ ਜਗ੍ਹਾ ਸਰਵਾਈਵ ਕਰਨ ਵਾਸਤੇ, ਕੋਈ ਵੀ ਰਿਸ਼ਤੇ ਨੂੰ ਸਰਵਾਈਵ ਕਰਨ ਵਾਸਤੇ, ਰਿਸ਼ਤੇ ਨੂੰ ਭਾਵੇਂ ਲੈ ਕੇ ਤੁਰਨ ਵਾਸਤੇ। ਸਰ ਜੀ ਇੱਥੇ ਲੋਕ, ਤੁਸੀਂ ਕਿਸੇ ਖਾਲਾਂ ਦੇ ਘਰ ਵੀ ਜਾਂਦੇ ਨਾ, ਅੰਮੀ ਆਪਣੀ ਭੈਣ ਦੇ ਘਰ ਵੀ ਜਾਂਦੀ ਨਾ ਬੱਚੇ ਲੈ ਕੇ, ਤੇ ਕੁਛ ਲੈ ਕੇ ਜਾਂਦੀ, ਰੁਪਈਆ 500-700 ਹਜ਼ਾਰ, ਬੋਤਲਾਂ ਦਾ ਡਾਲਾ, ਕੋਈ ਚੀਜ਼ ਮਠਿਆਈ ਦਾ ਡੱਬਾ ਕੋਈ ਲੈ ਕੇ ਜਾਂਦੇ ਆ। ਤੁਸੀਂ ਫੌਤਗੀ ਵਾਲੇ ਘਰ ਵੀ ਜਾਂਦੇ ਹੋ ਨਾ, ਤੇ ਤੁਸੀਂ ਨਹੀਂ ਜਾਣਾ ਅਗਰ ਤੁਹਾਡੇ ਕੋਲ ਨਵਾਂ ਸੂਟ ਨਹੀਂਗਾ। ਤੁਹਾਡਾ ਰਿਸ਼ਤੇਦਾਰ ਮਰ ਗਿਆ, ਬੁੱਢੀਆਂ ਫੌਰਨ 3-3 ਨਵੇਂ ਸੂਟ ਸਵਾਉਂਦੀਆਂ ਕਿ ਉਹ ਮੇਰੇ ਕੋਲ ਤੇ ਕੱਪੜਾ ਕੋਈ ਨਹੀਂ ਹੈਗਾ ਚੱਜ ਦਾ ਪਾਉਣ ਵਾਲਾ, ਤੇ ਮੈਂ ਉਹਦੀ ਫੌਤਗੀ ਤੇ ਜਾਣ ਵਾਸਤੇ ਤੁਹਾਨੂੰ ਨਵਾਂ ਸੂਟ ਚਾਹੀਦਾ ਵਾ। ਔਰ ਉਸਤਾਦ ਜੀ ਫੌਤਗੀ ਤੇ ਬਹਿ ਕੇ ਇਹ ਨਹੀਂ ਕਹਿਣਗੇ ਨਹੀਂ ਮਾਰ ਕੇ ਚੰਗਾ ਹੋ ਗਿਆ, ਇਹ ਦੇਖ ਨਹੀਂ ਤੇਰੇ ਭਾਈ ਨੇ ਪਰਸੋਂ ਕੁੱਟੀ ਲੱਗ ਦਿੱਤੀ। ਹਾਂ। ਤੇ ਇਹਦੇ ਗੱਲ ਇਹ ਦੇਖਿਆ ਨਹੀਂ, ਆ ਦੇਖ ਨਹੀਂ ਨਿਸ਼ਾਦ ਨੀਲੇ ਨੂੰ ਪਾਈ ਹੋਈ ਆ। लेकिन ਇਹ ਹੁੰਦੀ ਗੱਲ। एक इंग्लिश कहावत है, द होल। ਰਿਸ਼ਤੇਦਾਰ ਬਿਮਾਰ ਹੁੰਦਾ ਨਾ ਕੋਈ ਐਂਡ ਤੇ ਸੂਟ ਬਣਨੇ ਸ਼ੁਰੂ ਹੋ ਜਾਂਦੇ ਰਿਸ਼ਤੇਦਾਰਾਂ ਦੇ, ਸਿਰਫ ਇਸ ਤੋਂ ਕਿ ਉਹਦੀ ਪਤਾ ਨਹੀਂ ਕਦੋਂ ਆਵਾਜ਼ ਆ ਜਾਣੀ। ਹਾਏ ਹਾਏ ਮੇਰੇ ਕੋਲ ਸੂਟ ਵੀ ਕੋਈ ਨਹੀਂ, 2 ਸੂਟ ਸਵਾਉਂਦਾ, ਉਹਦੀ ਪਤਾ ਨਹੀਂ ਅੱਜ ਬਾਅਦ ਆ ਜੇ, ਕੱਲ ਬਾਅਦ ਆ ਜੇ, ਤੇ ਬਾਅਦ ਆ ਜਾਂਦੀ ਤੇ ਸੂਟ ਸਿਪੇ ਹੁੰਦੇ ਆ। ਔਰ ਉਸਤਾਦ ਜੀ ਦੁਨੀਆਦਾਰੀ ਹੈ ਨਾ ਯਾਰ, ਇਹ ਚ ਕਿਹੜੀ ਗੱਲ ਆ? ਜਿੱਥੇ ਤੁਹਾਨੂੰ 10-15-20 ਬੰਦਿਆਂ ਨੇ ਵੇਖਣਾ, ਉੱਥੇ ਤੁਸੀਂ ਚਲੋ ਉਹ ਨਵਾਂ ਗੋਟੇ ਵਾਲਾ ਨਹੀਂ, ਲੇਕਿਨ ਕੱਪੜੇ ਤੇ ਕਮ ਸੇ ਕਮ ਚੱਜ ਦੇ ਪਾਏ ਨਾ, ਕੋਈ ਉੱਥੇ ਹੋਰ ਵੀ ਦੁਨੀਆ ਹੋਣੀ। ਔਰ ਫੌਤਗੀ ਤੇ ਜਿਸ ਬੰਦੇ ਨੂੰ ਕਿਸੇ ਸਕ੍ਰੈਪ ਨੂੰ ਰੋਟੀ ਪੈਣੀ ਹੁੰਦੀ ਨਾ, ਉਹ ਜਿਹੜਾ ਓਵਰ ਟਾਈਮ ਲਾਉਣ ਲੱਗ ਜਾਂਦਾ ਵੀ ਉਹ ਪਿੱਛੇ ਉਹਦਾ ਬਾਬਾ ਮੁਆਰਾ। ਅੱਛਾ ਮਾਮੇ ਦਾ ਕੀ ਤਲਕ ਹੁੰਦਾ ਯਾਰ ਵਿਚਾਰੇ ਦਾ, ਉਹਦਾ ਕੀ ਕਸੂਰ ਆ? वो खाड़े में लाता है ना। ਨਾਨਕੇ ਤਾਂ ਹੁੰਦਾ ਸਾਜ ਜੀ, ਕੁੜਮਾ ਦਾ ਵੀ ਹੁੰਦਾ। ਨਹੀਂ ਹੋਣਾ ਚਾਹੀਦਾ। ਗੁਰਮਚਾ ਦੀ ਉਹ ਸਭ ਤੋਂ ਅੱਛਾ ਮੈਨੂੰ ਆਮਾ ਡਰਾਈ ਫਰੂਟ ਵਾਲਿਆਂ ਨੇ ਜਿਹੜੀ ਗੱਲ ਦੱਸੀ ਸੀ ਨਾ, आहो ਉਹਨੇ ਉਹ ਬਹੁਤ ਅੱਛਾ ਤਰੀਕਾ ਸੀ, ਸਾਰੇ ਹੀ ਬਲਕਿ ਉਹ ਅਪਲਾਈ ਕਰੋ। ਉਹ ਕਹਿੰਦਾ ਜੀ ਅਸੀਂ ਜਿੰਨੇ ਸਾਡੇ ਰਿਸ਼ਤੇਦਾਰਾਂ ਦੇ ਘਰ ਨੇ ਨਾ, ਅਸੀਂ ਉਹਨਾਂ ਕੋਲ 1000 ਰੁਪਏ ਮਹੀਨਾ ਲਈਦਾ, ਹਰ ਮਹੀਨੇ 1000 ਰੁਪਏ, ਔਰ ਉਹ ਸਿਰਫ ਫੌਤਗੀਆਂ ਵਾਸਤੇ। ਉਹ ਤੇ ਉਸਤਾਦ ਜੀ ਠੀਕ ਆ, ਤੇ ਜਿਹਦਾ ਮਰਦਾ ਨਾ ਉਹਦਾ ਅਸੀਂ 1 ਰੁਪਈਆ ਨਹੀਂ ਫਿਰ ਲੱਗਣ ਦਿੰਦੇ। ਉਸਤਾਦ ਜੀ ਫਿਰ ਜਿਹੜਾ ਐਂਡ ਤੇ ਜਿਹੜਾ ਸਭ ਤੋਂ ਐਂਡ ਤੇ ਮਰਿਆ ਉਹਦਾ ਨੁਕਸਾਨ ਚ ਹੀ ਆ। ਹੁਣ ਇੰਨੇ ਹਜ਼ਾਰ ਦੇ ਦਿਓ ਨਹੀਂ ਅੱਗੋਂ ਨਾਲ ਜੰਮੀ ਨਹੀਂ ਜਾਣੇ ਹੋਰ। ਨਹੀਂ ਹੁਣ ਇੱਕ ਬੰਦੇ ਜਿਹਨੇ 1000 ਲਾਇਆ ਵਾ, ਉਹਨੇ 1000 ਫੜਾਇਆ ਵਾ, ਸੁਬਾਹ ਉਹ ਮਰ ਗਿਆ। ਉਹ ਬਚਤ ਪੈ ਗਈ ਆ ਜਿਹੜਾ ਬੀਮਾ ਟੈਪ ਹੈ ਨਾ, ਬੀਮਾ ਟੈਪ। ਅੱਛਾ ਯਾਨੀ 25 ਘਰ ਹੈ ਟੋਟਲ, 25000 ਰੁਪਇਆ ਮਹੀਨਾ ਆਉਣ ਲੱਗ ਪਿਆ। ਠੀਕ ਆ ਜੀ, ਕੁਛ 1.5 ਸਾਲ ਬਾਅਦ 2 ਸਾਲ ਬਾਅਦ। ਨਹੀਂ ਇਹ ਤੇ ਫਿਰ ਕਮੇਟੀ ਦੀ ਫੌਤਗੀ ਹੋ ਗਈ। ਹਾਂ ਉਹੀ ਦਾ, ਲੇਕਿਨ ਇਹ ਹੈ ਕਿ ਉਹਦਾ ਮੇਨ ਮਕਸਦ ਇਹ ਹੈ, ਅੱਛਾ ਮੇਨ ਮਕਸਦ ਇਹ ਹੈ ਕਿ ਇੱਕ ਅਗਲਿਆਂ ਦਾ ਬੰਦਾ ਮਰ ਗਿਆ, ਉਤੋਂ ਉਹਨਾਂ ਨੂੰ ਰੁਪਈਆ 5 ਲੱਖ ਪੈ ਗਿਆ, ਇਹ ਤੋਂ ਬਚ ਜਾਣ। ਇਹਨੇ ਵੀ ਸ਼ੁਰੂ ਕੀਤਾ, ਇਹਦੇ ਆਪਣੇ ਪੂਰੇ ਖਾਨਦਾਨ ਚ ਕਿਹਾ ਜੀ 100 ਰੁਪਏ ਦੇਣਾ ਮਹੀਨੇ ਦਾ। ਉਹ ਤਕਰੀਬਨ ਹੈ ਸੀ 44 ਜਣੇ, 4400 ਰੁਪਏ ਜਮਾ
ਪਹਿਲਾਂ ਹੀ ਕੀਤਾ ਤੇ ਅਗਲੇ ਦਿਨ ਹੀ ਪਹੁੰਚ ਗਈ 4-5 ਬੰਦੇ ਮਰ ਗਏ। ਡਾਕਟਰ ਇਹ ਕਿਹਾ 27,000 ਰੁਪਏ ਇਹਨੇ ਹਜ਼ਾਰ ਰੁਪਏ ਇਕੱਠਾ ਕਰਕੇ ਨਾ ਲੱਖ ਕੁ ਰੁਪਏ ਇਕੱਠਾ ਕੀਤਾ ਤੇ ਗਾਇਬ ਹੋ ਗਿਆ। ਉਹਨਾਂ ਨੇ ਕਿਹਾ ਬੰਦਾ ਤੇ ਕੋਈ ਨਹੀਂ ਮਰ ਗਿਆ, ਲੱਖ ਮਰ ਗਿਆ ਜੀ। ਕਾਨੂੰਨ ਫੌਜ ਵਾਲੀ ਕਮੇਟੀ ਪਾ ਕੇ ਤੇ ਆਪਣੇ ਅੱਬੇ ਦੇ ਨਾਂ ਚੁੱਕਦੀ ਹੈ। ਸ਼ੁਰੂ ਕਰਤਾ ਭਾਈ ਇਹਨੇ 1000 ਰੁਪਇਆ ਇੰਜ ਇਕੱਠਾ ਕਰਨਾ ਦੇ ਰਿਹਾ ਹਰ ਮਹੀਨੇ ਤੇ 6ਵੇਂ-7ਵੇਂ ਮਹੀਨੇ ਕਹਿੰਦੇ ਆ 7-8 ਚਲ ਗਿਆ ਅੱਬਾ ਜੀ ਤੁਸੀਂ ਵੀ ਨਿਕਲੋ। ਨਹੀਂ ਫਿਰ ਤਾਂ 15 ਕੁ ਮਹੀਨੇ ਦਿੰਦਾ ਰਿਹਾ। ਜਦੋਂ 15,000 ਹੋ ਗਿਆ ਨਾ ਤੇ ਕਹਿੰਦਾ ਮੈਂ ਟਰਾਈ ਤੇ ਕਰਾਂ ਭਲਾ ਇਹ ਲਾਉਂਦੇ ਵੀ ਕਿ ਨਹੀਂ। ਤੇ ਜਾਣ ਕੇ ਸਾਰਿਆਂ ਨੂੰ ਫੋਨ ਕਰਤਾ ਮੈਂ ਮਰ ਗਿਆ ਵਾਂ। 1000 ਰੁਪਏ ਦੇ ਕੇ ਨਾ ਦੂਜੀ ਕਮੇਟੀ ਤੇ ਕਹਿੰਦਾ ਭਾਈ ਮੈਂ ਮਰਨ ਲੱਗਾ ਮੇਰੇ ਕੋਲ ਦਿੱਤੀ ਜਾਂਦੀ। ਆਹੋ ਨਹੀਂ ਦੂਜੀ ਵਾਰੀ ਉਹਨਾਂ ਨੇ ਕਿਹਾ ਲਿਆ 1000 ਕਹਿੰਦਾ ਯਾਰ ਦੁਆ ਕਿਦਾਂ ਦੀ ਬਕਵਾਸ ਤੁਸੀਂ ਕਰਨੇ, ਅੱਲਾ ਮਾਫੀ ਦੇਵੇ। ਜਦੋਂ ਮੈਂ ਮਰਾਂਗਾ ਦੇਖ ਲਾਂਗਾ, ਨਿਕਲੋ ਸ਼ਾਬਾਸ਼ ਇੱਥੋਂ। ਡਾਕਟਰ ਨੇ ਮੈਨੂੰ ਕਿਹਾ ਆਈ ਐਮ ਸੌਰੀ, ਤੈਨੂੰ 1000 ਰੁਪਏ ਜਾਇ ਕੈਸ਼ ਕਰਤਾ। ਤਾਂ ਮੇਰਾ 1000 ਆ ਗਿਆ। ਡਾਕਟਰ ਨਾਲ ਇੰਨਾ ਹੀ ਕਿਹਾ ਵਾ ਕਿ ਆਈ ਐਮ ਸੌਰੀ, ਸਾਰੇ ਇਸ ਤਰ੍ਹਾਂ ਫੋਨ ਕਰ। ਉਹ ਮੇਨ ਜਿਹੜਾ ਸੀ ਨਾ ਪੈਸੇ ਲੈਣ ਨੂੰ ਫੋਨ ਕਰਤਾ, ਕਹਿੰਦਾ ਆ ਜਾ ਭਾਈ ਆ ਜਾ, ਕੰਮ ਪੈ ਗਿਆ ਇੱਧਰ। ਆਪਣੇ ਅੱਬੂ ਨੂੰ ਕਹਿੰਦੇ ਆਪਣੀ ਮੇਰੇ ਕੋਲ 1000 ਵਾਲੀ ਕਮੇਟੀ ਹੈ ਤੁਹਾਨੂੰ ਮਰਨਾ ਪੈਣਾ। ਮਾਨਤ ਬਹੁਤ ਆਇਆ ਤੇ ਕਹਿੰਦੇ ਲਓ ਜੀ 1000 ਦਿੱਤੇ ਹਰੇ ਹੋ ਗਏ। ਨਹੀਂ ਅੱਲਾ ਮਾਫੀ ਦੇਵੇ ਯਾਰ, ਮਜ਼ਾਕ ਵਾਲੀਆਂ ਗੱਲਾਂ ਨਹੀਂ। ਲੇਕਿਨ ਇਹ ਆ ਕਿ ਬੜਾ ਅੱਛਾ ਵਾ ਬਹੁਤ ਅੱਛਾ ਸਿਲਸਿਲਾ। 2000 ਰੁਪਏ ਮਹੀਨਾ 25-30 ਘਰ ਨੇ, 2000 ਰੁਪਏ ਮਹੀਨਾ 50,000 ਰੁਪਏ ਮਹੀਨਾ ਇਕੱਠਾ ਹੋ ਜੇ ਤੇ 1.5-2 ਲੱਖ 3 ਲੱਖ ਜੁੜਦਾ ਵੀ ਹੋਵੇ। ਫਿਰ ਇਹ ਹੁੰਦਾ ਨਾ ਨਾਲ ਕਿ ਅਗਰ ਫਿਰ ਜਦੋਂ ਕੋਈ ਫੌਤ ਹੁੰਦਾ ਉਦੋਂ ਵੀ ਲੋਕੀ ਕੋ 5-5 7-7 ਹਜ਼ਾਰ ਪਾ ਕੇ। ਲੇਕਿਨ ਮੇਨ ਮਕਸਦ ਹੈ ਕਿ ਜਿਹਦਾ ਵਿਚਾਰੇ ਦਾ ਇੱਕ ਤੇ ਉਹਦਾ ਜੀ ਗਿਆ ਘਰੋਂ ਤੇ ਉਹਦਾ 1 ਰੁਪਈਆ ਨਹੀਂ ਉਹ ਲੱਗਣ ਦਿੰਦੇ। ਬੜੀ ਅੱਛੀ ਗੱਲ ਆ। ਕਫਨ ਦਫਨ ਤੋਂ ਲੈ ਕੇ ਦਫਨਾਉਣ ਤੱਕ ਉਹ ਉਸ ਘਰ ਵਾਲੇ ਦਾ 1 ਰੁਪਈਆ ਨਹੀਂ ਲੱਗਣਾ ਬੰਦਾ ਵੀ ਹੈ ਜੀ। ਸਾਜੀ ਹੁਣ ਸਾਡੇ ਇੱਥੇ ਅੱਧੇ ਰਿਸ਼ਤੇਦਾਰ ਬੋਲਦੇ ਹੀ ਨਹੀਂ, ਉਹ ਉਹਨਾਂ ਨਾਲ ਨਹੀਂ ਜਾਣਾ, ਉਹਨਾਂ ਨਾਲ ਨਹੀਂ ਜਾਣਾ। ਉਹ ਕਿੱਦਾਂ ਨਹੀਂ ਆ ਕਿਸੀ ਗੱਲ ਆ, ਖੁਸ਼ੀ ਤੇ ਨਹੀਂ ਜਾਂਦੇ, ਗਮੀ ਤੇ ਚਲੇ ਜਾਂਦੇ ਆ, ਨਾਰਾਜ਼ਗੀ। ਇਹ ਖੁਸ਼ੀ ਤੇ ਬੁਲਾਉਣਾ ਚਾਹੀਦਾ। ਨਹੀਂ ਖੁਸ਼ੀ ਤੇ ਨਹੀਂ ਜਾਂਦੇ ਕਈ। ਆ ਵੀ ਕੀ ਅਜੀਬ ਜਿਹਾ ਸਿਸਟਮ ਆ ਕਿ ਜਦੋਂ ਕੋਈ ਮਰ ਜਾਵੇ ਉਦੋਂ ਸਾਰੇ ਨਾਰਾਜ਼ ਵੀ ਪਹੁੰਚੇ ਹੁੰਦੇ ਆ, ਖੁਸ਼ੀ ਤੇ ਜਦੋਂ ਖੁਸ਼ੀ ਹੁੰਦੀ ਉਦੋਂ ਨਹੀਂ ਜਾਣਾ ਜੀ। ਆਹ ਕੀ ਗੱਲ ਹੈ ਜੀ? ਫਿਰ ਜੇ ਨਹੀਂ ਜਾਣਾ ਤੇ ਨਹੀਂ ਜਾਣਾ, ਜਾਣਾ ਤੇ ਫਿਰ ਦੋਵਾਂ ਤੇ ਜਾਓ। ਬਕੌਲ ਤੁਹਾਡੇ ਅੱਗੇ ਅੱਗੇ ਬਣਦਾ ਦੇਖਿਓ ਕੀ ਆ ਅੱਗੇ। ਖੁਸ਼ੀ ਗੁਮੀ ਇਸੇ ਦੀ ਹੁੰਦੀ ਹੈ। ਉਹ ਖੁਸ਼ੀ ਗੁੰਮੀ ਨਹੀਂ ਓਏ, ਉਹ ਗੁੰਮਾ ਖੁਸ਼ੀ, ਓਏ ਕੱਚੀ ਕਮੀ ਖੁਸ਼ੀ ਗਮੀ। ਖੁਸ਼ੀ ਨਾ ਮਰੀਏ ਤੇ ਗਮਾਂ ਵੀ ਮਰ ਜਾਣਾ। ਨਾਲ ਦੇ ਬੈਠਣੇ ਮਰ ਜਾਣਾ। ਹਾਂ ਲੋ ਜੀ, ਓਕੇ ਜੀ ਨਾਜ਼ਰੀਨ, ਰੱਬ ਰੱਖਾ। जी